ਲੀਡਰ ਹੈ ਕੀ ਆ, ਲੀਡਰ ਦਾ ਕੰਮ ਕੀ ਆ, ਔਰ ਲੀਡਰ ਕੌਣ ਆ। ਜਿਹੜਾ ਲੀਡਰ ਆ ਨਾ, ਸਾਰਿਆਂ ਨੂੰ ਪਹਿਲਾਂ ਇਹ ਗੱਲ ਸਮਝ ਲਓ, ਲੀਡਰ ਉਹ ਆ ਜਿਹੜਾ ਵਿਜ਼ਨ ਸੈੱਟ ਕਰਦਾ, ਜਿਹਨੂੰ ਪਤਾ ਵੀ ਜਾਣਾ ਕਿੱਥੇ ਆ, ਜਿਹਨੂੰ ਇਹ ਪਤਾ ਵੀ ਅੱਜ ਅਸੀਂ ਇੱਥੇ ਆ ਤੇ ਮੈਂ ਆਪਣੀ ਸੰਸਥਾ ਨੂੰ, ਆਪਣੀ ਕੰਪਨੀ ਨੂੰ, ਆਪਣੇ ਬਿਜ਼ਨਸ ਨੂੰ, ਉਹਦਾ ਵਿਜ਼ਨ ਕੀ ਆ। ਸੋ ਉਹ ਜਿਹੜਾ ਲੀਡਰ ਹੈ, ਉਹਦਾ ਫਰਸਟ ਡਿਊਟੀ ਕੀ ਆ, ਉਹਦੀ ਜ਼ਿੰਮੇਵਾਰੀ ਕੀ ਆ, ਉਹਦੇ ਕੋਲੇ ਕੁਆਲਿਟੀ ਕੀ ਹੋਣੀ ਚਾਹੀਦੀ ਹੈ। ਉਹ ਆਪਣਾ ਵਿਜ਼ਨ ਜਿਹੜਾ ਹੈਗਾ ਉਹ ਸੈਟਅਪ ਕਰ ਸਕਦਾ, ਉਹਨੂੰ ਪਤਾ ਹੋਵੇ ਅੱਜ ਤੋਂ 5 ਸਾਲ 10 ਸਾਲ ਅੱਗੇ ਕਿਵੇਂ ਜਾਣਾ, ਕਿੱਥੇ ਜਾਣਾ, ਕਿਵੇਂ ਜਾਣਾ। ਇਹੀ ਗੱਲ ਨਹੀਂ, ਬਹੁਤ ਜਾਣੇ ਕਹਿ ਦੇਣਗੇ ਮੈਨੂੰ ਪਤਾ ਉੱਥੇ, ਪਰ ਉਸ ਵਿਜ਼ਨ ਨੂੰ ਰਿਐਲਿਟੀ ਦੇ ਵਿੱਚ ਕਿਵੇਂ ਕਨਵਰਟ ਕਰਨਾ, ਉਹਦਾ ਪੈਥ, ਉਹਦੀ ਜਰਨੀ ਵੀ ਉਹਦੇ ਦਿਮਾਗ ਦੇ ਵਿੱਚ, ਉਹਦੇ ਮਾਈਂਡ ਦੇ ਵਿੱਚ ਕਲੀਅਰ ਹੋਣੀ ਚਾਹੀਦੀ ਹੈ। ਸੋ ਲੀਡਰਸ਼ਿਪ ਕੁਆਲਿਟੀ ਹੈ ਉਹ ਜਿਹੜਾ ਵਿਜ਼ਨ ਹੈਗਾ, ਉਸ ਨੂੰ ਲੈ ਕੇ ਆਪਣੀ ਟੀਮਸ ਨੂੰ ਜਾਂ ਆਪਣੀ ਸੰਸਥਾ ਨੂੰ ਜਾਂ ਆਪਣੇ ਜਿਹੜੇ ਵੀ ਨਾਲ ਜਿਹਦੇ ਨਾਲ ਤੁਰਨਾ ਹੈਗਾ, ਉਹ ਉਹਨਾਂ ਨੂੰ ਇਨਸਪਾਇਰ ਕਰ ਸਕਦਾ ਹੋਵੇ, ਉਹਨਾਂ ਨਾਲ ਸ਼ੇਅਰ ਕਰ ਸਕਦਾ ਹੋਵੇ, ਉਹਨਾਂ ਨੂੰ ਉਹ ਵਿਜ਼ਨ ਤੇ ਉਹ ਰਿਐਲਿਟੀ ਉਹ ਇਨਸਪਾਇਰ ਕਰਕੇ ਐਕਸਾਈਟਮੈਂਟ ਕ੍ਰੀਏਟ ਕਰ ਸਕਦਾ। ਆਪਾਂ ਸਾਰੇ ਲੀਡਰ ਜੇ ਇੱਕ ਢੰਗ ਨਾਲ, ਜੇ ਤੁਸੀਂ ਮਾਂ-ਬਾਪ ਹੋ, ਤੁਸੀਂ ਆਪਣੇ ਲੀਡਰ ਹੋ ਬੱਚਿਆਂ ਦੀ ਲਈ, ਜਾਂ ਕਿਤੇ ਹੋਰ ਭੈਣਾਂ ਭਰਾਵਾਂ ਲਈ, ਭੈਣ ਭਰਾ ਇੱਕ ਦੂਸਰੇ ਲਈ, ਜਿਹੜਾ ਛੋਟਾ ਹੈ ਉਹ ਵੱਡੇ ਵੱਲ ਦੇਖਦਾ ਹੈ ਕਿ ਇਹ ਲੀਡਰ ਆ, ਮੈਂ ਇਹ ਰੋਲ ਮਾਡਲ ਆ ਮੇਰਾ। ਸੋ ਆਪਾਂ ਲੀਡਰ ਤਾਂ ਸਾਰੇ ਹੀ ਆ, ਪਰ ਕਿਵੇਂ ਆਪਾਂ ਲੀਡਰਸ਼ਿਪ ਕੁਆਲਿਟੀਜ਼ ਨੂੰ ਅਪਲਾਈ ਕਰਦੇ ਆ, ਜਾਂ ਉਹ ਐਕਚੁਅਲ ਰੀਅਲ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਵੀ ਆ ਕਿ ਨਹੀਂ। ਤੇ ਹੈਗੀਆਂ ਸਾਡੇ ਸਾਰਿਆਂ ਕੋਲ ਹੀ ਆ, ਜੋ ਵੀ ਜਿਸ ਢੰਗ ਨਾਲ ਵੀ ਲੈ ਲਓ ਤੁਸੀਂ ਉਹ ਗੱਲ। ਜਿਹੜਾ ਮੈਨੇਜਮੈਂਟ ਆ, ਮੈਨੇਜਰ ਆ ਤੇ ਲੀਡਰ ਦੇ ਵਿੱਚ ਫਰਕ ਤੋਂ ਤਿੰਨ ਚੀਜ਼ਾਂ ਹੁੰਦੀਆਂ ਆਪਣੇ ਕਿਤੇ ਵੀ ਲਾ ਲਓ। ਇੱਕ ਤਾਂ ਹੁੰਦੇ ਆ ਜਿਹੜੇ ਇੰਡੀਵਿਜੂਅਲ ਕੰਟਰੀਬਿਊਟਰਸ, ਰਾਈਟ। ਸੋ ਚਾਹੇ ਤੁਸੀਂ ਉਹਨਾਂ ਨੂੰ ਕਹ ਲਓ ਵਰਕਰ ਬੀਜ਼, ਉਹਨਾਂ ਨੇ ਕੰਮ ਕਰਨਾ, ਉਹਨਾਂ ਨੂੰ ਦੱਸੋ, ਉਹਨਾਂ ਨੇ ਕੰਮ ਕਰਨਾ, ਉਹਨਾਂ ਦਾ ਫੋਕਸ ਜਿਹੜਾ ਹੈਗਾ ਉਸ ਗੱਲ ਤੇ ਆ। ਉਸ ਤੋਂ ਅੱਗੇ ਹੈ ਮੈਨੇਜਰ। ਮੈਨੇਜਰਸ ਜਿਹੜੇ ਆ ਉਹ ਜ਼ਰੂਰੀ ਨਹੀਂ ਹੈਗਾ ਉਹ ਲੀਡਰ, ਉਹਨਾਂ ਦਾ ਕੰਮ ਜਿਹੜਾ ਮੈਨੇਜਰਸ ਦਾ ਹੈਗਾ ਉਹ ਹੈਗਾ ਜਿਹੜਾ ਇੱਕ ਵਿਜ਼ਨ ਲੀਡਰ ਨੇ ਐਸਟੈਬਲਿਸ਼ ਕਰਤਾ, ਇੱਕ ਸਟ੍ਰੈਟਜੀ ਬਣਾਤੀ, ਇੱਕ ਦੱਸਤਾ ਵੀ ਆਪਾਂ ਇੱਥੋਂ ਤੋਂ ਆ ਜਾਣਾ ਹੈਗਾ, ਇਸ ਤਰ੍ਹਾਂ ਆਪਾਂ ਬਿਜ਼ਨਸ ਰਨ ਕਰਨਾ, ਉਹਦੇ ਅਧੀਨ ਉਹਦੀਆਂ ਗਾਈਡਲਾਈਨਸ ਦੇ ਵਿੱਚ ਉਹ ਫਿਰ ਐਗਜ਼ੀਕਿਊਟ ਕਰਦਾ ਪ੍ਰੋਸੈਸਿਸ। ਜੋ ਮੈਂ ਆਪਣੀ ਜ਼ਿੰਦਗੀ ਤੋਂ ਸਿੱਖਿਆ ਲੀਡਰਸ਼ਿਪ ਦੇ ਤੌਰ ਤੇ, ਉਹ ਮੈਂ 7 ਚੀਜ਼ਾਂ ਜਿਹੜੀਆਂ ਹੈਗੀਆਂ 7 ਲਾਜ਼ ਆਫ ਲੀਡਰਸ਼ਿਪ ਮੇਰੇ ਆਪਣੇ ਸਤਵਿੰਦਰ ਦੇ ਜਿਹੜੇ ਮੈਂ ਫੋਲੋ ਕੀਤੇ, ਜਿਨ੍ਹਾਂ ਨੇ ਮੈਨੂੰ ਹੈਲਪ ਕੀਤਾ। plenty of other ones are there too, but I think the 7 that I can say definitely helped. ਸੋ ਜਿਹੜਾ ਲੀਡਰ ਆ ਨਾ, ਪਹਿਲਾ ਰੂਲ, ਪਹਿਲਾ ਲਾ, ਉਹਨੂੰ ਕੈਪੇਬਲ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਉਹ ਆਪ ਕੈਪੇਬਲ ਨਹੀਂ ਨਾ ਹੈਗਾ ਤਾਂ ਫਿਰ ਉਹਦੀ ਕ੍ਰੈਡੀਬਿਲਿਟੀ ਤੇ ਉਹਦਾ ਟਰਸਟ ਆਪਣੀ ਟੀਮ ਨਾਲ ਨਹੀਂ ਬਣਨਾ। ਸੋ ਬੀ ਕੈਪੇਬਲ। ਦੂਸਰਾ ਲਾ, ਲੀਡਰ ਜਿਹੜਾ ਹੈਗਾ ਉਹ ਹੈਗਾ ਟੀਮ ਦਾ, ਰਾਈਟ। ਉਹ ਤੁਹਾਡੀ ਸੰਸਥਾ ਦਾ ਲੈ ਲਓ ਕੋਲ। ਦੂਸਰਾ ਹੈਗਾ ਲੀਡਰ ਸ਼ੁੱਡ ਆਲਵੇਜ਼ ਟੇਕ ਕੇਅਰ ਆਫ ਪੀਪਲ, ਉਹਨਾਂ ਦੀਆਂ ਟੀਮਸ, ਰਾਈਟ। ਸੋ ਜੇ ਤੁਸੀਂ ਜਿਹੜੀ ਆਪਣੀ ਟੀਮ ਦੀ, ਆਪਣੇ ਲੋਕਾਂ ਦੀ, ਆਪਣੇ ਸੰਸਥਾ ਦੀ ਤੇ ਜਿਹੜੇ ਵਿੱਚ ਉਹਨਾਂ ਦੇ ਹੈਗੇ ਆ, ਜੇ ਉਹਨਾਂ ਦੀ ਤੁਸੀਂ ਦਿਲੋਂ ਕੇਅਰ ਨਹੀਂ ਨਾ ਕਰਦੇ, ਤੇ ਉਹ ਨਾਟ ਜਸਟ ਕਹਿਣਾ ਕੋਈ ਨਹੀਂ, ਐਕਚੁਅਲੀ ਕੇਅਰ ਨਹੀਂ ਕਰਦੇ, ਤਾਂ ਫਿਰ ਉਹ ਲੀਡਰ ਜਿਹੜਾ ਹੈਗਾ ਉਹ ਲੀਡਰ ਸਕਸੈਸਫੁਲ ਨਹੀਂ ਹੋ ਸਕਦਾ। ਤੀਸਰੀ ਗੱਲ ਆ, ਲੀਡਰ ਦਾ ਕੰਮ ਹੈਗਾ ਡਿਵੈਲਪ ਰਿਲੇਸ਼ਨਸ਼ਿਪ। ਉਹ ਰਿਲੇਸ਼ਨਸ਼ਿਪ ਜਿਹੜੇ ਆ ਨਾ, ਚਾਹੇ ਉਹ ਤੁਹਾਡੇ ਕਸਟਮਰਸ ਨਾਲ ਹੈਗੇ ਆ, ਚਾਹੇ ਤੁਹਾਡੇ ਪਾਰਟਨਰਸ ਨਾਲ ਹੈਗੇ ਆ, ਚਾਹੇ ਵਿਦਨ ਦਾ ਟੀਮ ਹੈਗੇ ਆ, ਚਾਹੇ ਕਿਸੇ ਹੋਰ ਹੈਗੇ ਆ ਜਿਹੜੇ ਤੁਹਾਡੇ ਕੰਪੀਟੀਸ਼ਨ ਨਾਲ ਵੀ, ਤੁਹਾਨੂੰ ਉਹ ਰਿਲੇਸ਼ਨਸ਼ਿਪ ਬਿਲਡ ਕਰਨੇ ਪੈਣਗੇ। ਚੌਥਾ ਲਾ, ਹਾਇਰ ਬੈਸਟ ਪੀਪਲ। ਕਿ ਜੇ ਤੁਸੀਂ ਅੱਗੇ ਵਧਣਾ ਨਾ ਐਜ਼ ਅ ਲੀਡਰ, ਤੁਸੀਂ ਅੱਗੇ ਲੈ ਕੇ ਜਾਣਾ ਕਿਸੇ ਚੀਜ਼ ਨੂੰ, ਤਾਂ ਤੁਹਾਨੂੰ ਲੋੜ ਪੈਣੀ ਆ ਜਿਹੜੇ ਚੰਗੇ ਟੀਮ ਮੈਂਬਰਾਂ ਦੀ, ਜਿਹੜੇ ਤੁਹਾਡੇ ਨਾਲੋਂ ਵੀ ਚੰਗੇ ਹੋਣ। ਤੁਹਾਡੀ ਸਕਸੈਸ ਉਹਨਾਂ ਦੇ ਨਾਲ ਹੀ ਆਉਣੀ ਹੈ। ਜਿਹੜਾ ਪੰਜਵਾਂ ਰੂਲ ਆ ਉਹ ਹੈਗਾ ਕਮਿਊਨੀਕੇਸ਼ਨ। ਕਿ ਕਮਿਊਨੀਕੇਸ਼ਨ ਜਿਹੜੀ ਆ ਨਾ, ਉਹਦੇ ਵਿੱਚ ਮੈਂ ਦੇਖਿਆ ਵੀ ਜਿਹੜੀ ਆਰਟੀਕੂਲੇਸ਼ਨ ਹੈਗੀ ਆ ਕਿਸੇ ਵੀ ਆਈਡੀਆ ਦੀ, ਕਿਸੇ ਥਾਟ ਪ੍ਰੋਸੈਸ ਦੀ, ਕਿਸੇ ਪ੍ਰੋਬਲਮ ਦੀ, ਉਹਦੀ ਆਰਟੀਕੂਲੇਸ਼ਨ ਤੁਸੀਂ ਕਿਵੇਂ ਕਰਦੇ ਹੋ, ਉਹ ਲੀਡਰ ਦੀ ਬੈਸਟ ਕੁਆਲਿਟੀ ਹੋਏ। ਕਿਉਂਕਿ ਫਲਫ ਤਾਂ ਬਹੁਤ ਆ। 6ਵਾਂ ਰੂਲ ਉਹ ਹੈਗਾ ਸੈਲੀਬ੍ਰੇਟ ਵਿਨਸ। ਜੇ ਤੁਸੀਂ ਇਕੱਲਾ ਗੋਲ ਨੂੰ ਲੈ ਕੇ ਭੱਜੀ ਜਾਂਦੇ ਹੋ ਤਾਂ ਟੀਮ ਫਿਰ ਥੱਕ ਜਾਂਦੀ ਹੈ। ਉਹਦੇ ਲਈ ਤੁਹਾਨੂੰ ਆਪਣੇ ਪ੍ਰੋਸੈਸ ਦੇ ਵਿੱਚ ਐਡ ਕਰਨਾ ਪਊਗਾ ਵੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈਗਾ, ਤੁਸੀਂ ਕੋਈ ਵਿਨ ਕੀਤੀ ਹੈਗੀ ਆ, ਬਿਜ਼ਨਸ ਸਕਸੈਸਫੁਲ ਹੋਇਆ, ਕੋਈ ਡੀਲ ਆਈ ਆ ਤੁਹਾਨੂੰ ਹੋਰ, ਤਾਂ ਤੁਸੀਂ ਸੈਲੀਬ੍ਰੇਟ ਕਰੋ। 7ਵੀਂ ਗੱਲ ਜਿਹੜੀ ਰੂਲ ਹੈਗਾ, ਲਾ ਹੈਗਾ, ਉਹਨਾਂ ਲੀਡਰ ਨੂੰ ਲਿਸਨ ਕਰਨਾ ਮੋਰ ਇੰਪੋਰਟੈਂਟ ਦੈਨ ਟਾਕਿੰਗ। ਇਹ ਆਈ ਥਿੰਕ ਲੀਡਰਸ਼ਿਪ ਦੀ ਨਾ ਇੱਕ ਬੈਸਟ ਕੁਆਲਿਟੀ ਆ। ਆਈ ਥਿੰਕ ਇਟਸ ਅ ਮਿਸਿੰਗ ਫਰੋਮ ਮੈਨੀ ਲੀਡਰਸ। ਲੀਡਰਸ਼ਿਪ ਜੇ ਮੈਂ ਕਹਾਂ ਵੀ ਸਿੱਖੀਜ਼ਮ ਚ ਲਾ ਲਓ, ਰਾਈਟ। ਸਿੱਖੀਜ਼ਮ, ਸਿੱਖ ਦਾ ਮਤਲਬ ਹੀ ਉਹ ਲਰਨਰ, ਰਾਈਟ। ਉਹ ਆਪਣੀ ਜ਼ਿੰਦਗੀ ਨੂੰ ਲਰਨ ਕਰਦਾ ਹੈਗਾ। ਉਹਨੇ ਉਹ ਲਰਨਿੰਗ ਜਿਹੜੀ ਹੈਗੀ ਹੈ ਨਾ, ਉਹ ਖਤਮ ਨਹੀਂ ਕਰਨੀ, ਉਹ ਬੰਦ ਨਹੀਂ ਕਰਨੀ ਹੈਗੀ। ਉਹਨੇ ਆਪਣੇ ਗੁਰੂ ਤੋਂ ਸਿੱਖਣਾ ਹੈਗਾ, ਸਾਧ ਸੰਗਤ ਤੋਂ ਸਿੱਖਣਾ,
ਉਹਨੇ ਆਪਣੇ ਕੰਮਕਾਰ ਤੋਂ ਸਿੱਖਣਾ ਹੈਗਾ, ਉਹ ਸਿੱਖ ਤਾਂ ਹੀ ਅਖਾਉਂਦਾ। ਉਹਦਾ ਮਤਲਬ ਹੈਗਾ ਸਿੱਖ ਹੋਏਗਾ, ਉਹ ਲਰਨ ਕਰਦਾ ਹੈਗਾ ਜ਼ਿੰਦਗੀ ਨੂੰ, ਸਾਰੀ ਜ਼ਿੰਦਗੀ ਨੂੰ, ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਚੱਲ ਰਿਹਾ। ਉਹਦੇ ਵਿੱਚ ਜਿਹੜੀ ਤਾਂ ਹੀ ਤੁਸੀਂ ਕਰ ਸਕਦੇ ਹੋ ਜੇ ਆਈ ਵੁੱਡ ਸੇ 3 ਟ੍ਰਿਪਲ ਏ ਦੀ ਗੱਲ ਜੇ ਕਰੋ, ਅਵੇਅਰਨੈਸ, ਦੂਸਰਾ ਐਕਸੈਪਟੈਂਸ ਤੇ ਐਕਸ਼ਨ। ਦੋਸਤੋ, ਤੁਹਾਡਾ ਸਵਾਗਤ ਹੈ ਪੰਜਾਬੀ ਰੇਡੀਓ USA ਦੇ ਵਿੱਚ ਸਤਵਿੰਦਰ ਸਿੰਘ ਮਾਂਗੜ ਦੇ ਨਾਲ। ਤੇ ਅੱਜ ਜੋ ਆਪਾਂ ਗੱਲਬਾਤ ਕਰਾਂਗੇ, ਜੋ ਟੌਪਿਕ ਹੈ ਉਹ ਹੈ ਲੀਡਰਸ਼ਿਪ ਦਾ। ਐਂਡ ਮੈਂ ਤੁਹਾਨੂੰ ਆਪਣੇ ਐਕਸਪੀਰੀਅੰਸ ਤੋਂ ਕਿ ਲੀਡਰਸ਼ਿਪ ਜਿਹੜੀ ਆ ਉਹ ਇੰਪੋਰਟੈਂਟ ਆ। ਜੇ ਤੁਸੀਂ ਅੱਗੇ ਵਧਣਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇੱਕ ਲੀਡਰਸ਼ਿਪ ਕੁਆਲਿਟੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਜੋ ਮੈਨੂੰ ਹੈਲਪ ਹੋਈਆਂ, think I'm going to share those with you. I call them Satwinder's Law of Leadership. ਤੇ ਉਹ ਜਿਹੜੀ ਹੈਗੀ ਆ, ਹੋਪਫੁਲੀ ਤੁਸੀਂ ਅੱਜ ਦੀ ਗੱਲਬਾਤ ਤੋਂ, ਚਾਹੇ ਤੁਸੀਂ ਕੋਈ ਬਿਜ਼ਨਸ ਮੈਨੇਜ ਕਰਦੇ ਹੋ, ਚਾਹੇ ਤੁਸੀਂ ਕੰਪਨੀ ਦੇ ਵਿੱਚ ਹੋ, ਤੁਸੀਂ ਲੀਡਰਸ਼ਿਪ ਪੋਜੀਸ਼ਨ ਤੇ ਹੋ ਜਾਂ ਲੀਡਰਸ਼ਿਪ ਪੋਜੀਸ਼ਨ ਤੇ ਜਾਣਾ ਚਾਹੁੰਦੇ ਹੋ, ਤੁਹਾਨੂੰ ਇਹ ਜਿਹੜੇ ਲਾਜ਼ ਆ ਜਾਂ ਜਿਹੜੀਆਂ ਕੁਆਲਿਟੀਜ਼ ਆ, I can assure you will definitely help you. Okay? ਸੋ ਤੁਸੀਂ ਉਹਨਾਂ ਨੂੰ ਧਿਆਨ ਨਾਲ ਸੁਣੋ। ਜੇ ਸੁਣ ਰਹੇ ਹੋ ਆਪਣੇ ਦੋਸਤ ਮਿੱਤਰ ਨੂੰ ਜਾਂ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਲੇ ਲਿਆਓ, ਸੁਣੋ, ਤਾਂ ਇਸ ਦਾ ਫਾਇਦਾ ਹੋ ਸਕਦਾ। ਸੋ ਦੋਸਤੋ, ਅਗੇਨ ਅੱਜ ਆਪਾਂ ਜਿਹੜੀ ਗੱਲ ਕਰਨੀ ਉਹ ਲੀਡਰਸ਼ਿਪ ਤੇ ਆ, ਤੇ ਲੀਡਰਸ਼ਿਪ ਮੈਟਰਸ। ਓਕੇ, ਸੋ ਫਰਸਟ ਥਿੰਗ ਇਜ਼ any place, whether you are in business, you're running a business, you're working for a company, ਜਾਂ ਕੋਈ ਤੁਸੀਂ ਪੋਲੀਟੀਕਲ ਆਰਗੇਨਾਈਜੇਸ਼ਨਸ ਨੂੰ ਜਾਂ ਕੋਈ ਗੁਰਦੁਆਰੇ ਨੂੰ ਜਾਂ ਕੋਈ ਇਹੋ ਜਿਹੀ ਸੰਸਥਾ ਨੂੰ ਰਨ ਕਰਦੇ ਹੋ, ਤਾਂ ਉਹਦੇ ਵਿੱਚ ਲੀਡਰਸ਼ਿਪ ਮੈਟਰਸ। ਉਸ ਸੰਸਥਾ ਦੇ, ਉਸ ਆਰਗੇਨਾਈਜੇਸ਼ਨ ਦੇ, ਉਸ ਬਿਜ਼ਨਸ ਦੇ ਅੱਗੇ ਵਧਣ ਦੀ ਖਾਤਰ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਦਾ ਜਾਂ ਲੀਡਰ ਕੋਲੇ ਹੋਣੀਆਂ ਚਾਹੀਦੀਆਂ, ਉਹ ਬਹੁਤ ਹੀ ਜ਼ਰੂਰੀ ਆ। ਤਾਂ ਪਹਿਲਾ ਕੁਐਸਚਨ ਜਿਹੜਾ ਆਉਂਦਾ ਵੀ ਲੀਡਰ ਹੈ ਕੀ ਆ, ਲੀਡਰ ਦਾ ਕੰਮ ਕੀ ਆ, ਔਰ ਲੀਡਰ ਕੌਣ ਆ। ਜਿਹੜਾ ਲੀਡਰ ਆ ਨਾ, ਸਾਰਿਆਂ ਨੂੰ ਪਹਿਲਾਂ ਇਹ ਗੱਲ ਸਮਝ ਲਓ, ਲੀਡਰ ਉਹ ਆ ਜਿਹੜਾ ਵਿਜ਼ਨ ਸੈੱਟ ਕਰਦਾ, ਜਿਹਨੂੰ ਪਤਾ ਵੀ ਜਾਣਾ ਕਿੱਥੇ ਆ, ਜਿਹਨੂੰ ਇਹ ਪਤਾ ਵੀ ਅੱਜ ਅਸੀਂ ਇੱਥੇ ਆ ਤੇ ਮੈਂ ਆਪਣੀ ਸੰਸਥਾ ਨੂੰ, ਆਪਣੀ ਕੰਪਨੀ ਨੂੰ, ਆਪਣੇ ਬਿਜ਼ਨਸ ਨੂੰ, ਉਹਦਾ ਵਿਜ਼ਨ ਕੀ ਆ। ਸੋ ਉਹ ਜਿਹੜਾ ਲੀਡਰ ਹੈ, ਉਹਦਾ ਫਸਟ ਡਿਊਟੀ ਕੀ ਆ, ਉਹਦੀ ਜ਼ਿੰਮੇਵਾਰੀ ਕੀ ਆ, ਉਹਦੇ ਕੋਲੇ ਕੁਆਲਿਟੀ ਕੀ ਹੋਣੀ ਚਾਹੀਦੀ ਹੈ, ਉਹ ਆਪਣਾ ਵਿਜ਼ਨ ਜਿਹੜਾ ਹੈਗਾ ਉਹ ਸੈਟਅਪ ਕਰ ਸਕਦਾ। ਉਹਨੂੰ ਪਤਾ ਹੋਵੇ ਅੱਜ ਤੋਂ 5 ਸਾਲ 10 ਸਾਲ ਅੱਗੇ ਕਿਵੇਂ ਜਾਣਾ, ਕਿੱਥੇ ਜਾਣਾ, ਕਿਵੇਂ ਜਾਣਾ। ਸੋ ਇਹੀ ਗੱਲ ਨਹੀਂ, ਬਹੁਤ ਜਾਣੇ ਕਹਿ ਦੇਣਗੇ ਮੈਨੂੰ ਪਤਾ ਉੱਥੇ, ਪਰ ਉਸ ਵਿਜ਼ਨ ਨੂੰ ਰਿਐਲਿਟੀ ਦੇ ਵਿੱਚ ਕਿਵੇਂ ਕਨਵਰਟ ਕਰਨਾ, ਉਹਦਾ ਪੈਥ, ਉਹਦੀ ਜਰਨੀ ਵੀ ਉਹਦੇ ਦਿਮਾਗ ਦੇ ਵਿੱਚ, ਉਹਦੇ ਮਾਈਂਡ ਦੇ ਵਿੱਚ ਕਲੀਅਰ ਹੋਣੀ ਚਾਹੀਦੀ ਹੈ। ਸੋ ਲੀਡਰਸ਼ਿਪ ਕੁਆਲਿਟੀ ਹੈ ਵਿਜ਼ਨ, ਤੇ ਉਸ ਨੂੰ ਐਗਜ਼ੀਕਿਊਸ਼ਨ ਕਰਨ ਦੀ ਖਾਤਰ, ਜਿਹੜੀ ਰਿਐਲਿਟੀ ਦੇ ਵਿੱਚ ਕਨਵਰਟ ਕਰਨ ਦੀ ਖਾਤਰ ਉਹਦਾ ਪੈਥ, ਜਿਹੜੀ ਉਹਦੀ ਜਰਨੀ ਆ, ਉਹ ਲੀਡਰ ਨੂੰ ਪਤਾ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹ ਜਿਹੜਾ ਵਿਜ਼ਨ ਹੈਗਾ, ਉਸ ਨੂੰ ਲੈ ਕੇ ਆਪਣੀ ਟੀਮਸ ਨੂੰ ਜਾਂ ਆਪਣੀ ਸੰਸਥਾ ਨੂੰ ਜਾਂ ਆਪਣੇ ਜਿਹੜੇ ਵੀ ਨਾਲ, ਜਿਹਦੇ ਨਾਲ ਤੁਰਨਾ ਹੈਗਾ, ਉਹ ਉਹਨਾਂ ਨੂੰ ਇਨਸਪਾਇਰ ਕਰ ਸਕਦਾ ਹੋਵੇ, ਉਹਨਾਂ ਨਾਲ ਸ਼ੇਅਰ ਕਰ ਸਕਦਾ ਹੋਵੇ, ਉਹਨਾਂ ਨੂੰ ਉਹ ਵਿਜ਼ਨ ਤੇ ਉਹ ਰਿਐਲਿਟੀ ਉਹ ਇਨਸਪਾਇਰ ਕਰਕੇ ਐਕਸਾਈਟਮੈਂਟ ਕ੍ਰੀਏਟ ਕਰ ਸਕਦਾ ਹੋਵੇ। ਫਿਰ ਉਸ ਤੋਂ ਅਗਲੀ ਜਿਹੜੀ ਜ਼ਿੰਮੇਵਾਰੀ ਆ ਉਹ ਲੀਡਰਸ਼ਿਪ ਕੁਆਲਿਟੀ ਦੀ, ਉਹ ਹੈਗੀ ਆ ਵੀ ਫਿਰ ਉਹ ਆਪਣੀ ਟੀਮ ਨੂੰ ਇੰਪਾਵਰ ਕਰਦਾ ਹੋਵੇ। ਲੀਡਰ ਤੱਕ, ਜੇ ਲੀਡਰ ਇਕੱਲੇ ਦਾ ਤਾਂ ਲੀਡਰ ਕਾਹਦਾ ਹੋਇਆ। ਜੇ ਉਹਨੇ ਕਿਸੇ ਡੈਸਟੀਨੇਸ਼ਨ ਤੇ ਪਹੁੰਚਣਾ ਤਾਂ ਉਹਨੂੰ ਉਹ ਟੀਮਸ ਚਾਹੀਦੀਆਂ, ਤੇ ਉਹ ਟੀਮਸ ਨੂੰ ਉਹ ਇੰਪਾਵਰ ਕਰ ਸਕਦਾ ਹੋਵੇ। ਇੰਪਾਵਰ ਮਤਲਬ ਕੀ ਹੈਗਾ ਵੀ ਉਹ ਪ੍ਰੋਸੈਸਿਸ ਦੇ ਵਿਜ਼ਨ ਨੂੰ ਸੈੱਟ ਕਰਦਾ, ਫਿਰ ਉਹ ਟਰਸਟ ਕਰਦਾ ਹੋਵੇ ਵੀ ਮੇਰੀਆਂ ਟੀਮ ਜਿਹੜੀਆਂ ਹੈਗੀਆਂ ਉਹ ਐਗਜ਼ੀਕਿਊਟ ਕਰਨਗੀਆਂ ਉਸ ਵਿਜ਼ਨ ਤੇ ਉਹਨਾਂ ਦੇ ਜਿਹੜੀਆਂ ਇੰਪੈਡੀਮੈਂਟਸ, ਆਬਸਟੈਕਲਸ ਹੈਗੀਆਂ, ਜਾਂ ਉਹਨਾਂ ਨੂੰ ਅੱਗੇ ਲਿਜਾਣ ਦੀ ਖਾਤਰ ਉਹਨਾਂ ਨੂੰ ਇੰਪਾਵਰ ਕਰੇ, ਉਹਨਾਂ ਨੂੰ ਹੈਲਪ ਕਰੇ ਅੱਗੇ ਲਿਜਾਣ ਦੇ ਵਿੱਚ। ਤੇ ਜਿਹੜੀ ਲਾਸਟ ਗੱਲ ਇੱਕ ਲੀਡਰ ਦੀ ਉਸ ਜਰਨੀ ਦੇ ਉੱਤੇ, ਵਿਜ਼ਨ ਟੂ ਰਿਐਲਿਟੀ ਦੇ ਵਿੱਚ ਲੀਡਰ ਦਾ ਰੋਲ ਆ, ਉਹ ਹੈਗਾ ਵੀ ਸ਼ੁੱਡ ਲੀਡ ਫਰੋਮ ਦਾ ਫਰੰਟ। ਜੋ ਦੂਸਰਿਆਂ ਨੂੰ ਕਹਿ ਸਕਦਾ, ਦੂਸਰਿਆਂ ਨੂੰ ਕਹਿ ਰਿਹਾ ਹੈਗਾ ਲੀਡਰ,
ਤਾਂ ਉਹ ਉਸ ਟ੍ਰੈਂਚਿਸ ਦੇ ਵਿੱਚ, ਉਸ ਜਰਨੀ ਦੇ ਉੱਤੇ ਉਹਨਾਂ ਦੇ ਨਾਲ ਹੋਵੇ, ਉਹਨਾਂ ਦੇ ਅੱਗੇ ਹੋਵੇ ਤੇ ਉਹਨਾਂ ਨੂੰ ਗਾਈਡ ਕਰਦਾ ਹੋਵੇ। ਸੋ ਇਹ ਤਾਂ ਹੈਗੀਆਂ ਲੀਡਰਸ਼ਿਪ ਕੁਆਲਿਟੀਜ਼ ਹਾਈ ਲੈਵਲ ਤੇ ਫਰਸਟ, ਰਾਈਟ, ਜਿਹੜੀਆਂ ਆਪਾਂ ਜ਼ਰੂਰੀ ਆ। ਵਿਜ਼ਨ, ਇੰਸਪਾਇਰ ਯੂਰ ਟੀਮਸ, empower your teams, and then lead from the front। ਹੁਣ ਜੇ ਦੇਖੋ ਲੀਡਰ ਜਿਹੜਾ ਨਾ, ਆਪਾਂ ਸਾਰੇ ਲੀਡਰ, ਜੇ ਇੱਕ ਇੱਕ ਢੰਗ ਨਾਲ, ਜੇ ਤੁਸੀਂ ਮਾਂ-ਬਾਪ ਹੋ, ਤੁਸੀਂ ਆਪਣੇ ਲੀਡਰ ਹੋ ਬੱਚਿਆਂ ਦੀ ਲਈ, ਜਾਂ ਕਿਤੇ ਕਿਤੇ ਹੋਰ ਭੈਣਾਂ ਭਰਾਵਾਂ ਲਈ, ਭੈਣ ਭਰਾ ਇੱਕ ਦੂਸਰੇ ਲਈ, ਜਿਹੜਾ ਛੋਟਾ ਹੈ ਉਹ ਵੱਡੇ ਵੱਲ ਦੇਖਦਾ ਹੈ ਕਿ ਇਹ ਲੀਡਰ ਆ, ਮੈਂ ਇਹ ਰੋਲ ਮਾਡਲ ਆ ਮੇਰਾ। ਪਰ ਸੋ ਆਪਾਂ ਲੀਡਰ ਤਾਂ ਸਾਰੇ ਹੀ ਆ, ਪਰ ਕਿਵੇਂ ਆਪਾਂ ਲੀਡਰਸ਼ਿਪ ਕੁਆਲਿਟੀਜ਼ ਨੂੰ ਅਪਲਾਈ ਕਰਦੇ ਆ, ਜਾਂ ਉਹ ਐਕਚੁਅਲ ਰੀਅਲ ਲੀਡਰਸ਼ਿਪ ਕੁਆਲਿਟੀਜ਼ ਹੈਗੀਆਂ ਵੀ ਆ ਕਿ ਨਹੀਂ। ਤੇ ਹੈਗੀਆਂ ਸਾਡੇ ਸਾਰਿਆਂ ਕੋਲ ਹੀ ਆ, ਜਿਵੇਂ ਜੋ ਵੀ ਜਿਸ ਢੰਗ ਨਾਲ ਵੀ ਲੈ ਲਓ ਤੁਸੀਂ ਉਸ ਗੱਲ ਨੂੰ। ਸੋ ਪਹਿਲੀ ਗੱਲ, ਆਪਾਂ ਸਾਰੇ ਲੀਡਰ ਹਾਂ, ਪਾਰਟਿਕੂਲਰਲੀ ਆਪਣੀ ਕੌਮ, ਪੰਜਾਬੀ ਕੌਮ, ਜੇ ਤੁਸੀਂ ਦੇਖੋ ਤਾਂ ਉਹ ਉਹਦੇ ਅੱਗੇ ਵਧਣ ਦਾ ਇੱਕ ਕਾਰਨ ਸੀ ਕਿ ਉਹ ਹਮੇਸ਼ਾ, ਮੈਂ ਤੁਹਾਡੇ ਨਾਲ ਗੱਲ ਕਰੂੰਗਾ ਜਦੋਂ ਆਪਾਂ ਤੁਰਾਂਗੇ ਇਸ 'ਚ, ਵੀ ਜਿਹੜੀਆਂ ਲੀਡਰਸ਼ਿਪ ਕੁਆਲਿਟੀਜ਼ ਆ ਕਿਉਂ ਮੈਟਰ ਕਰਦੀਆਂ ਤੇ ਕਿਹੜੀਆਂ ਹੋਣੀਆਂ ਚਾਹੀਦੀਆਂ, ਉਹ ਹੈਗੀਆਂ ਸੀ। ਸੋ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਮੈਟਰਸ, ਨੰਬਰ 1। ਤੇ ਲੀਡਰਸ਼ਿਪ ਤੇ ਫਰਕ ਮੈਨੇਜਰ ਦਾ ਕੀ ਆ, ਰਾਈਟ। ਸੋ ਕਈ ਵਾਰੀ ਤੁਸੀਂ ਦੇਖੋ ਜਿਹੜਾ ਮੈਨੇਜਮੈਂਟ ਆ, ਮੈਨੇਜਰ ਆ ਤੇ ਲੀਡਰ ਦੇ ਵਿੱਚ ਫਰਕ ਆ। ਸੋ ਤਿੰਨ ਚੀਜ਼ਾਂ ਹੁੰਦੀਆਂ ਆਪਣਾ ਕਿਤੇ ਵੀ ਲਾ ਲਓ। ਇੱਕ ਤਾਂ ਹੁੰਦੇ ਆ ਜਿਹੜੇ ਇੰਡੀਵਿਜੂਅਲ ਕੰਟਰੀਬਿਊਟਰਸ, ਰਾਈਟ। ਸੋ ਚਾਹੇ ਤੁਸੀਂ ਉਹਨਾਂ ਨੇ ਵਰਕਰ, ਉਹਨਾਂ ਨੂੰ ਕਹ ਲਓ ਵਰਕਰ ਬੀਸ ਆ, ਉਹਨਾਂ ਨੇ ਕੰਮ ਕਰਨਾ, ਉਹਨਾਂ ਨੂੰ ਦੱਸੋ, ਉਹਨਾਂ ਨੇ ਕੰਮ ਕਰਨਾ, ਉਹਨਾਂ ਦਾ ਫੋਕਸ ਜਿਹੜਾ ਹੈਗਾ ਉਸ ਗੱਲ ਤੇ ਆ। ਤੇ ਤੁਹਾਨੂੰ ਉਹ ਜਿਹੜੇ ਇੰਡੀਵਿਜੂਅਲ ਕੰਟਰੀਬਿਊਟਰਸ ਦਾ, ਉਹਨਾਂ ਦਾ ਰੋਲ ਉਨਾ ਹੀ ਇੰਪੋਰਟੈਂਟ ਹੈ ਜਿੰਨਾ ਮੈਨੇਜਰ ਜਾਂ ਲੀਡਰ ਦਾ ਲੋੜ ਆ, ਰਾਈਟ। ਸੋ ਜੇ ਉਹ ਨਹੀਂ ਹੋਣਗੇ ਤਾਂ ਉਦੋਂ ਬਿਨਾਂ ਕੰਮ ਨਹੀਂ ਹੋਣਾ ਹੈਗਾ। ਸੋ ਉਸ ਤੋਂ ਅੱਗੇ ਹੈ ਮੈਨੇਜਰਸ। ਮੈਨੇਜਰਸ ਜਿਹੜੇ ਆ ਉਹ ਜ਼ਰੂਰੀ ਨਹੀਂ ਹੈਗਾ ਉਹ ਲੀਡਰ। ਉਹਨਾਂ ਦਾ ਕੰਮ ਜਿਹੜਾ ਮੈਨੇਜਰਸ ਦਾ ਹੈਗਾ ਉਹ ਹੈਗਾ, ਜਿਹੜਾ ਇੱਕ ਵਿਜ਼ਨ ਲੀਡਰ ਨੇ ਐਸਟੈਬਲਿਸ਼ ਕਰਤਾ, ਇੱਕ ਸਟ੍ਰੈਟਜੀ ਬਣਾਤੀ, ਇੱਕ ਦੱਸਤਾ ਵੀ ਆ ਆਪਾਂ ਇੱਥੋਂ ਤੋਂ ਆ ਜਾਣਾ ਹੈਗਾ, ਇਸ ਤਰ੍ਹਾਂ ਆਪਾਂ ਬਿਜ਼ਨਸ ਰਨ ਕਰਨਾ, ਉਹਦੇ ਅਧੀਨ, ਉਹਦੀਆਂ ਗਾਈਡਲਾਈਨਸ ਦੇ ਵਿੱਚ ਉਹ ਫਿਰ ਐਗਜ਼ੀਕਿਊਟ ਕਰਦਾ ਪ੍ਰੋਸੈਸਿਸ ਨੂੰ। ਸੋ ਉਹ ਸਿਸਟਮਸ ਤੇ ਪ੍ਰੋਸੈਸਿਸ ਤੇ ਉਹ ਡੇ ਟੂ ਡੇ ਫੰਕਸ਼ਨਿੰਗ ਜਿਹੜੀ ਹੈਗੀ ਆ, ਉਹਦਾ ਕੰਮ ਜਿਹੜਾ ਮੈਨੇਜ ਕਰਨਾ, ਉਹ ਮੈਨੇਜਰ ਦਾ ਕੰਮ ਆ। ਸੋ ਲੀਡਰ, ਆਪਾਂ ਆਲਰੇਡੀ ਗੱਲ ਕਰ ਲਈ, ਲੀਡਰ ਉਹ ਆ ਜਿਹੜਾ ਵਿਜ਼ਨ ਸੈੱਟ ਕਰਦਾ, ਜਿਹੜਾ ਪੈਥ ਦਿਖਾਉਂਦਾ, ਜਿਹੜਾ ਆਪਣੀਆਂ ਟੀਮਸ ਨੂੰ ਐਨਕਰੇਜ ਕਰਦਾ, ਐਮਪਾਵਰ ਕਰਦਾ ਉਸ ਜਗ੍ਹਾ ਤੇ ਜਾਣ ਦੀ ਖਾਤਰ। ਤੇ ਉਹ ਜਿਹੜੇ ਹੈਗਾ ਉਹ ਲੀਡਰ ਦਾ ਫੰਕਸ਼ਨ ਆ। ਤੇ ਜਿੰਨਾ ਵੀ ਤੁਸੀਂ ਉੱਪਰ ਜਾਣਾ ਨਾ ਆਪਣੇ, ਜੇ ਦ ਹਾਇਰ ਯੂ ਵਾਂਟ ਟੂ ਕਲਾਈਮ, whatever position, whatever the company, whatever the business, the more you need leadership। ਕਈ ਵਾਰੀ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਜਰਨੀ ਦੇ ਤੇ, ਮੈਂ ਪ੍ਰੈਜ਼ੀਡੈਂਟ CEO ਆ ਹੁਣ, ਪਰ ਉਸ ਜਰਨੀ ਦੇ ਵਿੱਚ ਕਈ ਵਾਰ ਇਨਸਾਨ ਜਿਹੜੇ ਮਿਲੇ ਆ, ਜਿਹੜੇ ਕਹਿਣਗੇ ਵੀ ਮੈਨੂੰ ਦਿਓ ਲੀਡਰਸ਼ਿਪ, ਮੈਨੂੰ ਬਣਾਓ ਮੈਨੇਜਰ, ਮੈਨੂੰ ਉਹ ਕਰੋ, ਪਰ ਉਹ ਹਰੇ ਰੈਡੀ ਨਹੀਂ ਹੁੰਦੇ। ਤੇ ਤੁਹਾਨੂੰ ਉਸ ਗੱਲ ਲਈ ਇਹ ਸਮਝਣਾ ਜ਼ਰੂਰੀ ਆ ਵੀ ਜਿਉਂ-ਜਿਉਂ ਉੱਤੇ ਨੂੰ ਜਾਣਾ, ਜੇ ਤੁਸੀਂ ਉੱਪਰ ਨੂੰ ਜਾਣਾ, ਆਪਣੇ ਕੈਰੀਅਰ ਦੇ ਵਿੱਚ ਉੱਤੇ ਜਾਣਾ, ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ, ਤਾਂ ਲੀਡਰਸ਼ਿਪ ਮੈਟਰਸ ਐਂਡ ਯੂ ਨੀਡ ਲੀਡਰਸ਼ਿਪ ਕੁਆਲਿਟੀਜ਼। ਤੇ ਇੱਕ ਗੱਲ ਹੋਰ ਵੀ, ਜੇ ਤੁਸੀਂ ਜੇ ਆਰਗੇਨਾਈਜੇਸ਼ਨ ਨੂੰ ਚੇਂਜ ਕਰਨਾ, ਰਾਈਟ। ਸੋ ਤੁਹਾਡਾ ਬਿਜ਼ਨਸ ਆ ਉਹ ਚੱਲ ਨਹੀਂ ਰਿਹਾ ਹੈਗਾ, ਤੁਹਾਡਾ ਕੋਈ ਹੋਰ ਚੀਜ਼ ਆ, ਤਾਂ ਪਹਿਲਾਂ ਇਹ ਸਮਝ ਲਓ ਵੀ ਜਿਹੜੀ ਡਾਇਰੈਕਸ਼ਨ ਆ ਨਾ, ਜੇ ਤੁਸੀਂ ਚੇਂਜ ਕਰਨੀ ਆ ਤਾਂ ਪਹਿਲਾਂ ਤੁਹਾਨੂੰ ਲੀਡਰਸ਼ਿਪ ਚੇਂਜ ਕਰਨੀ ਪੈਣੀ ਹੈ। ਜੇ ਤੁਸੀਂ ਲੀਡਰਸ਼ਿਪ ਚੇਂਜ ਕਰੋਗੇ, ਉਹ ਲੀਡਰ ਜਿਹੜੇ ਆਲਰੇਡੀ ਵਰਕ ਨਹੀਂ ਹੋ ਰਹੇ ਹੈਗੇ, ਭਾਵੇਂ ਜੋ ਕੁਛ ਮਰਜ਼ੀ ਕਹੀ ਜਾਣ, ਉਹਨਾਂ ਨੂੰ ਚੇਂਜ ਕਰ ਦਿਓ। ਥੱਲੇ ਜਿਹੜੇ ਇਨਸਾਨ ਆ, ਇੰਡੀਵਿਜੂਅਲ ਕੰਟਰੀਬਿਊਟਰਸ ਆ, ਮੈਨੇਜਰ, ਉਹ ਫਿਰ ਸੈਕੰਡ ਤੇ ਆਉਂਦੇ ਆ, ਉਹ ਤੁਹਾਡੀਆਂ ਇੰਸਟਰਕਸ਼ਨਸ ਨੂੰ ਫੋਲੋ ਕਰ ਰਹੇ ਹੁੰਦੇ ਆ। ਜੇ ਲੀਡਰ ਹੀ ਗਲਤ ਆ, ਫਿਰ ਨੋ ਮੈਟਰ ਵਾਟ ਕਾਈਂਡ ਆਫ ਸਕਿੱਲ ਸੈਟ ਯੂ ਹੈਵ, ਇਟਸ ਨਾਟ ਗੋਇੰ ਟੂ ਵਰਕ। ਤੁਸੀਂ ਦੇਖਿਆ ਹੋਣਾ ਬਹੁਤ ਵਾਰੀ, ਕਈ ਵਾਰੀ ਆਪਣੀਆਂ ਫੁੱਟਬਾਲ ਦੀਆਂ ਟੀਮਾਂ 'ਚ, ਦੂਸਰੀਆਂ ਥਾਵਾਂ ਤੇ ਵੀ ਕਈ ਵਾਰੀ ਟੀਮ ਸੇਮ ਹੀ ਹੁੰਦੀ ਆ, ਉਹਦਾ ਕੋਚ ਬਦਲਦਾ ਤੇ ਟੀਮ ਦੇ ਰਿਜ਼ਲਟਸ ਬਦਲ ਜਾਂਦੇ, ਕਿਉਂਕਿ ਲੀਡਰਸ਼ਿਪ ਮੈਟਰਸ। ਉਹ ਸਮਾਲ ਥਿੰਗਸ ਮੈਟਰ, ਡੀਟੇਲਸ ਮੈਟਰ, ਵੀ ਤੁਸੀਂ ਉਹਨਾਂ ਨੂੰ ਕਿਵੇਂ ਫੰਕਸ਼ਨ ਕਰਨਾ, ਕਿਵੇਂ ਕਰਨਾ। ਤਾਂ ਹੁਣ ਮੈਂ ਤੁਹਾਡੇ ਨਾਲ ਗੱਲ ਜਿਹੜੀ ਆਪਾਂ ਸ਼ੁਰੂ ਤੋਂ ਕੀਤੀ ਸੀ, ਉਹ ਜਿਹੜੇ ਮੇਰੇ ਬਣਾਏ ਹੋਏ, ਮਤਲਬ ਜੋ ਮੈਂ ਆਪਣੀ ਜ਼ਿੰਦਗੀ ਤੋਂ ਸਿੱਖਿਆ ਲੀਡਰਸ਼ਿਪ ਦੇ ਤੌਰ ਤੇ, ਉਹ ਮੈਂ
7 ਚੀਜ਼ਾਂ ਜਿਹੜੀਆਂ ਹੈਗੀਆਂ 7 ਲਾਜ਼ ਆਫ ਲੀਡਰਸ਼ਿਪ ਮੇਰੇ ਆਪਣੇ ਸਤਵਿੰਦਰ ਦੇ ਜਿਹੜੇ ਮੈਂ ਫੋਲੋ ਕੀਤੇ, ਜਿਨ੍ਹਾਂ ਨੇ ਮੈਨੂੰ ਹੈਲਪ ਕੀਤਾ। plenty of other ones are there too, but I think the 7 that I can say definitely helped me, and I'm sure if you listen and you kind of use them in your life, ਤੁਹਾਨੂੰ ਵੀ ਉਹਨਾਂ ਦਾ ਫਾਇਦਾ ਹੋਊਗਾ। ਓਕੇ, ਸੋ ਉਹ ਜਿਹੜੀਆਂ 7 ਸੀਗੇ, ਆਪਾਂ ਪਹਿਲਾਂ ਮੈਂ ਬਰੀਫਲੀ ਤੁਹਾਡੇ ਨਾਲ ਗੱਲ ਕਰੂੰਗਾ, ਫਿਰ ਆਪਾਂ ਉਹਨਾਂ ਤੇ ਡਬਲ ਕਲਿੱਕ ਕਰਾਂਗੇ, ਫਿਰ ਥੋੜਾ ਡੀਪਰ ਜਾਵਾਂਗੇ ਉਹਨਾਂ ਦੇ ਵਿੱਚ, ਮਤਲਬ ਐਕਚੁਅਲੀ ਹੈ ਕੀ ਆ, ਗੱਲ ਕੀ ਆ। ਸੋ ਜਿਹੜਾ ਲੀਡਰ ਆ ਨਾ, ਪਹਿਲਾ ਰੂਲ, ਪਹਿਲਾ ਲਾ, ਉਹਨੂੰ ਕੈਪੇਬਲ ਹੋਣਾ ਬਹੁਤ ਹੀ ਜ਼ਰੂਰੀ ਆ। ਜੇ ਉਹ ਆਪ ਕੈਪੇਬਲ ਨਹੀਂ ਨਾ ਹੈਗਾ, ਤਾਂ ਫਿਰ ਉਹਦੀ ਕ੍ਰੈਡੀਬਿਲਿਟੀ ਤੇ ਉਹਦਾ ਟਰਸਟ ਆਪਣੀ ਟੀਮ ਨਾਲ ਨਹੀਂ ਬਣਨਾ। ਸੋ ਬੀ ਕੈਪੇਬਲ, ਉਹਦੇ ਵਿੱਚ ਕੀ ਮਤਲਬ ਆ? ਤੁਹਾਡੇ ਕੋਲ ਬੀ ਕੰਪੀਟੈਂਟ, ਬੀ ਕੈਪੇਬਲ, ਰਾਈਟ? ਉਹਦੇ ਮਤਲਬ ਕੀ ਆ? ਤੁਹਾਨੂੰ ਵਿਜ਼ਨ ਦਾ ਪਤਾ ਹੋਣਾ ਚਾਹੀਦਾ, ਤੁਸੀਂ ਫਾਰਵਰਡ ਲੁਕਿੰਗ ਹੋਣੇ ਚਾਹੀਦੇ ਹੋ, ਪੋਜ਼ਿਟਿਵ ਥਿੰਕਿੰਗ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ, ਪੋਜ਼ਿਟਿਵ ਐਟੀਟਿਊਡ, ਤੁਸੀਂ ਹਾਰਡ ਵਰਕਿੰਗ ਹੋਣੇ ਚਾਹੀਦਾ, ਤੁਸੀਂ ਓਨੈਸਟ ਹੋਣੇ ਚਾਹੀਦੇ ਹੋ। ਸੋ ਜੇ ਲੀਡਰ ਦੇ ਨੇ ਕੈਪੇਬਲ ਹੋਣਾ ਤੇ ਲੀਡਰ ਨੇ ਕੰਪੀਟੈਂਟ ਹੋਣਾ, ਜਿਹੜੀ ਕਿ ਫਸਟ ਲਾਅ ਵਾ ਉਹਦਾ, ਜੇ ਉਹ ਨਹੀਂ ਹੈਗਾ, ਬਾਕੀ ਚੀਜ਼ਾਂ ਨਹੀਂ ਵਰਕ ਹੋਣੀਆਂ। ਜੇ ਤੁਸੀਂ ਕੈਪੇਬਲ ਨਹੀਂ ਹੈਗੇ, ਤੁਸੀਂ ਕੰਪੀਟੈਂਟ ਨਹੀਂ ਹੈਗੇ, ਭਾਵੇਂ ਆਪਣੇ ਆਪ ਨੂੰ 1000 ਕਹੀ ਜਾਓ ਵੀ ਮੈਂ ਲੀਡਰ ਹਾਂ, ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ, ਰਾਈਟ? ਸੋ ਪਹਿਲਾਂ ਉਹਦੀ ਜਿਹੜੀ ਗੱਲ ਹੈਗੀ ਆ, ਉਹ ਹੈ ਆਪਣੇ ਆਪ ਨੂੰ ਸਮਝਣਾ ਤੇ ਕੈਪੇਬਲ ਹੋਣਾ। ਸੋ ਆਈ ਥਿੰਕ ਉਹਦੇ 'ਚ 3 ਚੀਜ਼ਾਂ ਮੈਂ ਫਿਰ ਚਲੋ ਜਦੋਂ ਬਾਅਦ 'ਚ ਗੱਲ ਕਰਾਂਗੇ ਉਸ ਕੈਪੇਬਿਲਿਟੀ ਤੇ, ਫਿਰ ਆਪਾਂ ਗੱਲ ਕਰਾਂਗੇ। ਦੂਜੀ ਗੱਲ, ਜਿਹੜੀ ਦੂਸਰਾ ਲਾ, ਲੀਡਰ ਜਿਹੜਾ ਹੈਗਾ ਉਹ ਹੈਗਾ ਟੀਮ ਦਾ, ਰਾਈਟ? ਉਹ ਤੁਹਾਡੀ ਸੰਸਥਾ ਦਾ ਲੈ ਲਓ, ਕੋਲ ਦੂਸਰਾ ਹੈਗਾ ਲੀਡਰ ਸ਼ੁੱਡ ਆਲਵੇਜ਼ ਟੇਕ ਕੇਅਰ ਆਫ ਪੀਪਲ, ਉਹਨਾਂ ਦੀਆਂ ਟੀਮਸ ਦਾ, ਰਾਈਟ? ਸੋ ਜਿਹੜੀ ਨਾ ਟੀਮਸ ਆ ਜਾਂ ਜਿਹੜੇ ਤੁਹਾਨੂੰ ਫੋਲੋ ਕਰ ਰਹੇ ਆ, ਉਹਨਾਂ ਨੇ ਤੁਹਾਡਾ ਵਿਜ਼ਨ ਨੂੰ ਡੈਫੀਨਿਟਲੀ ਇੰਪੋਰਟੈਂਟ ਆ ਐਟ ਸਮ ਪੁਆਇੰਟ, ਬਟ ਪਹਿਲਾਂ ਉਹਨਾਂ ਨੇ ਤੁਹਾਨੂੰ ਫੋਲੋ ਕਰਨਾ, ਉਹਨਾਂ ਨੇ ਉਸ ਲੀਡਰ ਵੱਲ ਦੇਖਣਾ ਕਿ ਇਹ ਲੀਡਰ ਕਿਹੋ ਜਿਹਾ, ਰਾਈਟ? ਉਹ ਉਹਨਾਂ ਦੀ ਕੇਅਰ ਕਰਦਾ ਕਿ ਨਹੀਂ, ਉਹਦੀਆਂ ਇੰਟੈਂਸ਼ਨਸ ਕੀ ਹੈਗੀਆਂ। ਸੋ ਦ ਫਸਟ ਥਿੰਗ that you look into is, as a leader, is to make sure you take care of your teams, you take care of your people. ਅੱਜ ਕੱਲ ਦੇਖੋ ਤੁਸੀਂ, ਆਪਾਂ ਕਹਿੰਦੇ ਪੋਲੀਟੀਸ਼ੀਅਨਸ ਆ, ਲੀਡਰ ਹੈਗੇ ਆ, ਉਹ ਕਰਦੇ ਆ, ਉਹ ਸ਼ਾ ਕਰਦੇ, ਪਰ ਦੇਖੋ ਉਹਨਾਂ ਦਾ ਟਰਸਟ ਕਿੰਨਾ ਵੀਕ ਹੋ ਗਿਆ ਹੈ। ਉਹ ਟਰਸਟ ਤਾਂ ਵੀਕ ਹੋਇਆ ਹੋਇਆ ਕਿ ਉਹਨਾਂ ਦਾ ਆਪਣਾ ਮਕਸਦ ਆ, ਆਪਣੀਆਂ ਥਿੰਗ, ਉਹ they're not taking care of people, they're not taking care of their problems, they're just after their own power, their own agenda, okay? ਸੋ ਜੇ ਤੁਸੀਂ ਜਿਹੜੀ ਆਪਣੀ ਟੀਮ ਦੀ, ਆਪਣੇ ਲੋਕਾਂ ਦੀ, ਆਪਣੇ ਸੰਸਥਾ ਦੀ, ਤੇ ਜਿਹੜੇ ਵਿੱਚ ਉਹਨਾਂ ਦੇ ਹੈਗੇ ਆ, ਜੇ ਉਹਨਾਂ ਦੀ ਤੁਸੀਂ ਦਿਲੋਂ ਕੇਅਰ ਨਹੀਂ ਨਾ ਕਰਦੇ, ਤੇ ਉਹ ਨਾਟ ਜਸਟ ਕਹਿਣਾ ਕੋਈ ਨਹੀਂ, ਐਕਚੁਅਲੀ ਕੇਅਰ ਨਹੀਂ ਕਰਦੇ, ਤਾਂ ਫਿਰ ਉਹ ਲੀਡਰ ਜਿਹੜਾ ਹੈਗਾ, ਉਹ ਲੀਡਰ ਸਕਸੈਸਫੁਲ ਨਹੀਂ ਹੋ ਸਕਦਾ। ਓਕੇ, ਆਪਾਂ ਥੋੜੀ ਗੱਲ ਬਾਅਦ 'ਚ ਵੀ ਕਰਾਂਗੇ ਇਸ ਦੇ ਉੱਤੇ। ਤੀਸਰੀ ਗੱਲ ਆ, ਲੀਡਰ ਦਾ ਕੰਮ ਹੈਗਾ ਡਿਵੈਲਪ ਰਿਲੇਸ਼ਨਸ਼ਿਪਸ। ਉਹ ਰਿਲੇਸ਼ਨਸ਼ਿਪ ਜਿਹੜੇ ਆ ਨਾ, ਚਾਹੇ ਉਹ ਤੁਹਾਡੇ ਕਸਟਮਰਸ ਨਾਲ ਹੈਗੇ ਆ, ਚਾਹੇ ਤੁਹਾਡੇ ਪਾਰਟਨਰਸ ਨਾਲ ਹੈਗੇ ਆ, ਚਾਹੇ ਵਿਦਨ ਦਾ ਟੀਮ ਹੈਗੇ ਆ, ਚਾਹੇ ਕਿਸੇ ਹੋਰ ਹੈਗੇ ਆ ਜਿਹੜੇ ਤੁਹਾਡੇ ਕੰਪੀਟੀਸ਼ਨ ਨਾਲ ਵੀ, ਤੁਹਾਨੂੰ ਉਹ ਰਿਲੇਸ਼ਨਸ਼ਿਪ ਬਿਲਡ ਕਰਨੇ ਪੈਣਗੇ। ਜੇ ਲੈਟਸ ਸੇ ਤੁਸੀਂ ਇੱਕ ਡਿਪਾਰਟਮੈਂਟ 'ਚ ਕੰਮ, ਸੇਲਸ ਹੈਗੇ, ਜੇ ਤੁਸੀਂ ਹੋਰ ਵਧਣਾ ਹੈਗਾ, ਤੁਹਾਨੂੰ ਕਸਟਮਰ ਸਪੋਰਟ ਨਾਲ ਵੀ ਕਰਨਾ ਪਊਗਾ, ਇੰਜੀਨੀਅਰਿੰਗ ਨਾਲ ਵੀ ਕਰਨਾ ਪਊਗਾ, ਮਾਰਕੀਟਿੰਗ ਨਾਲ ਵੀ ਡਿਵੈਲਪ ਰਿਲੇਸ਼ਨਸ਼ਿਪ ਕਰਨਾ ਪਊਗਾ, ਪ੍ਰੋਡਕਟ ਮੈਨੇਜਮੈਂਟ ਨਾਲ ਵੀ ਕਰਨਾ ਪਊਗਾ। ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਲੀਡਰ ਬਣਨਾ, ਤਾਂ ਉਹਦੇ ਜਿਹੜੀ ਵੀ ਚੀਜ਼ ਦੇ ਤੁਸੀਂ ਬਣਨਾ ਚਾਹੁੰਦੇ ਹੋ, ਉਸ ਦੇ ਵਿੱਚ ਆਪਣੇ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਡਿਵੈਲਪ ਕਰੋ, ਅੰਡਰਸਟੈਂਡ ਕਰੋ ਵੀ ਉਹਨਾਂ ਦੀਆਂ ਦੂਸਰੇ ਡਿਪਾਰਟਮੈਂਟਸ ਦੀਆਂ ਕੀ ਪ੍ਰੋਬਲਮ ਹੈਗੀਆਂ, ਮਾਰਕੀਟ 'ਚ ਕੀ ਪ੍ਰੋਬਲਮ ਹੈਗੀਆਂ, ਕਿਵੇਂ ਅਸੀਂ ਆਪਣੇ ਸੰਸਥਾ ਨੂੰ, ਆਪਣੇ ਬਿਜ਼ਨਸ ਨੂੰ ਅੱਗੇ ਲਿਜਾ ਸਕਦੇ ਹਾਂ। ਸੋ ਡਿਵੈਲਪ ਰਿਲੇਸ਼ਨਸ਼ਿਪਸ, ਚਾਹੇ ਉਹ ਤੁਹਾਡਾ ਸਮਾਲ ਲਾਈਕ ਲੈਟਸ ਸੇ ਗੈਸ ਸਟੇਸ਼ਨਸ ਆ, ਟਰੱਕਿੰਗ ਬਿਜ਼ਨੈਸਿਸ ਹੈਗੇ ਆ, ਸਬਵੇਜ਼ ਹੈਗੇ ਆ, ਜਾਂ ਦੂਸਰੇ ਹੈਗੇ ਆ, ਇਹ ਬਹੁਤ ਹੀ ਇੰਪੋਰਟੈਂਟ ਆ ਵੀ ਰਿਲੇਸ਼ਨਸ਼ਿਪ ਬਿਲਡ ਕਰੋ। ਮੈਂ ਜਿਵੇਂ ਟਰੱਕਿੰਗ ਦੀ ਗੱਲ ਕਰਦਾ, ਆਪਣੇ ਪੰਜਾਬੀ ਵੀਰ ਬਹੁਤ ਇਹਨਾਂ ਦੇ ਬਿਜ਼ਨਸ ਹੈਗਾ ਟਰੱਕਿੰਗ ਦੇ ਵਿੱਚ, ਕਈ ਵਾਰੀ ਅਸੀਂ ਆਪਣੇ ਦਾਇਰੇ ਤੋਂ ਅੱਗੇ ਨਹੀਂ ਨਿਕਲਦੇ, ਰਾਈਟ? ਮੈਨੂੰ ਨਹੀਂ ਲੱਗਦਾ ਹੈਗਾ ਵੀ ਸਾਡੇ ਬਹੁਤੇ ਜਿਹੜੇ ਟਰੱਕਿੰਗ ਕੰਪਨੀਆਂ ਹੈਗੀਆਂ, ਉਹ
ਨੈਸ਼ਨਲ ਲੈਵਲ ਤੇ ਟਰੱਕਿੰਗ ਐਸੋਸੀਏਸ਼ਨ 'ਚ ਪਾਰਟਿਸਿਪੇਟ ਕਰਦੀਆਂ, ਉੱਥੇ ਜਾਂਦੀਆਂ ਹੈਗੀਆਂ, ਉਹਨਾਂ ਨੂੰ ਮਿਲਦੇ ਹੈਗੇ ਆ, ਦੂਸਰੀਆਂ ਕੰਪਨੀਆਂ ਵੱਡੀਆਂ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਮਿਲਦੇ, ਅਦਰ ਦੈਨ ਦਾ ਲਾਈਕ ਜਿਵੇਂ ਲੋਡ ਲੈ ਲਓ ਜਾਂ ਦੂਸਰੇ ਲੈ ਲਓ ਤਾਂ ਠੀਕ ਆ, ਪਰ ਜਿਹੜੀਆਂ ਐਕਚੁਅਲੀ ਬਿਲਡਿੰਗ ਸਟ੍ਰੈਟੇਜਿਕ ਰਿਲੇਸ਼ਨਸ਼ਿਪਸ, ਉਹ ਆ ਲੀਡਰ ਦਾ ਕੰਮ। ਦੈਨ ਚੌਥਾ ਲਾ, ਹਾਇਰ ਬੈਸਟ ਪੀਪਲ, ਕਿ ਜੇ ਤੁਸੀਂ ਅੱਗੇ ਵਧਣਾ ਨਾ ਐਜ਼ ਅ ਲੀਡਰ, ਤੁਸੀਂ ਅੱਗੇ ਲੈ ਕੇ ਜਾਣਾ ਕਿਸੇ ਚੀਜ਼ ਨੂੰ, ਤਾਂ ਤੁਹਾਨੂੰ ਲੋੜ ਪੈਣੀ ਆ ਜਿਹੜੇ ਚੰਗੇ ਟੀਮ ਮੈਂਬਰਾਂ ਦੀ, ਜਿਹੜੇ ਤੁਹਾਡੇ ਨਾਲੋਂ ਵੀ ਚੰਗੇ ਹੋਣ, ਕਿ ਤੁਹਾਡੀ ਸਕਸੈਸ ਉਹਨਾਂ ਦੇ ਨਾਲ ਹੀ ਆਉਣੀ ਆ। ਸੋ ਕਈ ਵਾਰੀ ਮੈਂ ਦੇਖਿਆ ਵੀ ਬੰਦੇ ਨਾ ਡਰ ਜਾਂਦੇ ਆ ਵੀ ਜੇ ਮੈਂ ਆਪਣੇ ਤੋਂ ਕੋਈ ਚੰਗਾ ਕੈਪੇਬਲ ਹਾਇਰ ਕਰੂੰਗਾ ਤਾਂ ਉਹ ਮੇਰੀ ਜੌਬ ਲੈ ਜਾਊਗਾ, ਉਹ ਜਾਂ ਮੇਰਾ ਬਿਜ਼ਨਸ ਲੈ ਜਾਊਗਾ। ਪਰ ਉਹ ਜਿਹੜਾ ਫੀਅਰ ਆ ਤਾਂ ਹੀ ਆ ਜੇ ਤੁਹਾਡੇ ਮਨ 'ਚ ਫੀਅਰ ਆ ਵੀ ਤੁਸੀਂ ਕੈਪੇਬਲ ਨਹੀਂ। ਜੇ ਤੁਸੀਂ ਕੈਪੇਬਲ ਹੋ ਲੀਡਰਸ਼ਿਪ ਦੇ, ਤੁਹਾਨੂੰ ਪਤਾ, ਤੇ ਫਿਰ ਨਾਲ ਇੱਕ ਚੰਗਾ ਇਨਸਾਨ, ਚੰਗਾ ਟੀਮ ਮੈਂਬਰ ਜਿਹੜਾ ਚੰਗਾ ਤੁਸੀਂ ਹਾਇਰ ਕੀਤਾ, ਉਹਨੇ ਤੁਹਾਡੀ ਜਿਹੜੀ ਪੋਟੈਂਸ਼ੀਅਲ ਆ ਨਾ ਉਹਨੂੰ ਸਕਾਈ ਰਾਕਟ ਕਰ ਦੇਣਾ, ਉਹਨੇ ਤੁਹਾਨੂੰ ਉਦੋਂ ਵੀ ਵਧਾ ਦੇਣਾ, ਉਹਦੇ ਨਾਲੋਂ ਵੀ ਬੈਟਰ ਕਰ ਦੇਣਾ, ਕਿਉਂਕਿ ਉਹਨੇ ਤੁਹਾਨੂੰ ਬੈਟਰ ਕਰਨਾ, ਅੱਗੇ ਤੁਸੀਂ ਬੈਟਰ ਹੋਣਾ। ਜਿਉਂ-ਜਿਉਂ ਅੱਗੇ ਤੁਸੀਂ ਵਧੋਗੇ, ਉਹਨਾਂ ਨਾਲ ਤੁਹਾਡੇ ਉਹ ਜਿਹੜੇ ਚੰਗੇ ਟੀਮ ਮੈਂਬਰ ਆ ਉਹ ਵੀ ਤੁਹਾਡੇ ਨਾਲ ਜੁੜੇ ਰਹਿਣਗੇ। ਸੋ ਜਿਹੜੀ ਉਹ ਟੀਮ ਬਣ ਜਾਂਦੀ ਆ ਨਾ, ਉਹ ਤੁਹਾਨੂੰ ਫਿਰ ਬਿਜ਼ਨਸ ਦੇ ਵਿੱਚ ਅੱਗੇ ਲਿਜਾਣ 'ਚ ਸਹਾਇਤਾ ਕਰੂਗੀ। ਜਿਹੜਾ ਪੰਜਵਾਂ ਰੂਲ ਆ, ਮੇਰੇ ਖਿਆਲ ਉਹ ਜਿਹੜਾ ਉਹਨੂੰ ਆਈ ਵੁੱਡ ਸੇ ਵਨ ਆਫ ਦਾ ਬੈਸਟ ਵਨ ਐਂਡ ਵਨ ਆਫ ਦਾ ਮੋਸਟ ਇੰਪੋਰਟੈਂਟ ਲਾ, ਉਹ ਹੈਗਾ ਕਮਿਊਨੀਕੇਸ਼ਨ। ਕਿ ਕਮਿਊਨੀਕੇਸ਼ਨ ਜਿਹੜੀ ਆ ਨਾ, ਉਹਦੇ ਵਿੱਚ ਮੈਂ ਦੇਖਿਆ ਵੀ ਜਿਹੜੀ ਆਰਟੀਕੂਲੇਸ਼ਨ ਹੈਗੀ ਆ ਕਿਸੇ ਵੀ ਆਈਡੀਆ ਦੀ, ਕਿਸੇ ਥਾਟ ਪ੍ਰੋਸੈਸ ਦੀ, ਕਿਸੇ ਪ੍ਰੋਬਲਮ ਦੀ, ਉਹਦੀ ਆਰਟੀਕੂਲੇਸ਼ਨ ਤੁਸੀਂ ਕਿਵੇਂ ਕਰਦੇ ਹੋ, ਉਹ ਲੀਡਰ ਦੀ ਬੈਸਟ ਕੁਆਲਿਟੀ ਹੋਏ, ਰਾਈਟ। ਕਿਉਂਕਿ ਫਲਫ ਤਾਂ ਬਹੁਤ ਆ, ਆਲੇ ਦੁਆਲੇ ਤੁਹਾਡੇ ਗੱਲਾਂ ਵੀ ਬਹੁਤ ਹੋਣੀਆਂ ਹੈਗੀਆਂ, ਤੁਹਾਨੂੰ ਪ੍ਰੋਬਲਮਸ ਵੀ ਲੋਕਾਂ ਨੇ ਬਹੁਤ ਕਹਿਣੀਆਂ। ਉਹ ਕਈ ਵਾਰੀ ਤੁਸੀਂ ਗੱਲ ਸੁਣੋਗੇ, ਜਿਹੜਾ ਲੀਡਰ ਆ ਨਾ, ਲੀਡਰਸ ਫਸਟ ਰਿਸਪੌਂਸਿਬਿਲਿਟੀ ਜਦੋਂ ਵੀ ਉਹ ਹੈ ਜੀ ਕਮਿਊਨੀਕੇਸ਼ਨ ਦਾ ਹੁੰਦਾ, ਟੂ ਗੈਟ ਟੂ ਦਾ ਰੂਟ ਕਾਜ਼। ਉਹ ਜਿਹੜਾ ਰੂਟ ਕਾਜ਼ ਆ ਨਾ, ਉਹਦੀ ਆਰਟੀਕੂਲੇਸ਼ਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, by asking questions, trying to get to the bottom of the problem, right? So ਉਹ ਬੜਾ ਇੰਪੋਰਟੈਂਟ ਹੈ। ਫਿਰ ਕਮਿਊਨੀਕੇਸ਼ਨ ਕੀ ਆ ਵੀ ਜੇ ਤੁਸੀਂ ਲੀਡਰ ਹੋ ਤਾਂ ਤੁਸੀਂ ਆਪਣਾ ਵਿਜ਼ਨ ਕਿਵੇਂ ਟੀਮ ਨਾਲ ਸ਼ੇਅਰ ਕਰਦੇ ਹੋ, ਤੁਸੀਂ ਵਿਜ਼ਨ ਅਪ ਦਾ ਚੇਨ, ਤੁਹਾਡੇ ਸ਼ੇਅਰ ਹੋਲਡਰਸ ਆ, ਤੁਹਾਡੇ ਬੋਰਡ ਮੈਂਬਰਸ ਆ, ਵਿਦਨ ਦਾ ਕੰਪਨੀ ਡਾਊਨ ਦੇਅਰ, ਰਾਈਟ, ਜਿਹੜੇ ਤੁਹਾਡੇ ਲੋਕ ਤੁਹਾਡੇ ਲਈ ਕੰਮ ਕਰਦੇ ਆ, ਤੁਹਾਡੀ ਕੰਪਨੀ 'ਚ ਕੰਮ ਕਰਦੇ ਆ, ਤੁਹਾਡੇ ਬਿਜ਼ਨਸ 'ਚ ਕੰਮ ਕਰਦੇ ਆ, ਤੁਸੀਂ ਉਹਨਾਂ ਨੂੰ ਆਪਣੇ ਨਾਲ ਕਿਵੇਂ ਲਾ ਸਕਦੇ ਹੋ। ਉਹਦੇ 'ਚ ਮੈਂ ਤੁਹਾਨੂੰ ਬਾਅਦ 'ਚ ਆਪਾਂ ਜਦੋਂ ਅੱਗੇ ਡੀਟੇਲ ਚੱਲਾਂਗੇ ਮੈਂ ਤੁਹਾਨੂੰ ਦੱਸਾਂ। ਕਈ ਵਾਰੀ ਬਹੁਤ ਵੱਡੀ ਪ੍ਰੋਬਲਮ ਆ ਮੈਨੇਜਰਸ ਦੀ, ਲੀਡਰਸ ਦੀ, ਈਵਨ ਮੈਂ ਕਈ ਵਾਰੀ ਦੇਖਿਆ ਜਿਹੜੇ ਵਾਈਸ ਪ੍ਰੈਜ਼ੀਡੈਂਟਸ ਵੀ ਮੇਰੇ ਲਈ ਕੰਮ ਕਰਦੇ, ਉਹਨਾਂ ਨੂੰ ਇਹ ਕਮਿਊਨੀਕੇਸ਼ਨ ਦੀ ਘਾਟ ਮਹਿਸੂਸ ਹੁੰਦੀ। ਉਹਨਾਂ ਦੇ ਕੋਲੇ ਇਹ ਜਿਹੜਾ ਐਟਰੀਬਿਊਟ ਆ, ਕੁਆਲਿਟੀ ਆ, ਕਈ ਵਾਰੀ ਮਿਸਿੰਗ ਹੁੰਦੀ ਆ, ਚਾਹੇ ਉਹ ਉੱਤੇ ਪਹੁੰਚਦੇ ਆ ਪਰ ਫਿਰ ਉਦੋਂ ਉੱਤੇ ਨਹੀਂ ਜਾ ਪਾਉਂਦੇ, ਕਿਉਂਕਿ ਕਮਿਊਨੀਕੇਸ਼ਨ ਜਿਹੜੀ ਆ ਉਹ ਬਹੁਤ ਹੀ ਇੰਪੋਰਟੈਂਟ ਆ, ਤੇ ਆਰਟੀਕੂਲੇਸ਼ਨ ਉਹਦੇ ਵਿੱਚ ਉਹ ਤੁਸੀਂ ਕਿਵੇਂ ਕਰਦੇ ਹੋ ਉਹ ਬਹੁਤ ਇੰਪੋਰਟੈਂਟ ਆ। 6ਵਾਂ ਰੂਲ ਉਹ ਹੈਗਾ ਸੈਲੀਬ੍ਰੇਟ ਵਿਨਸ। ਜੇ ਤੁਸੀਂ ਇਕੱਲਾ ਗੋਲ ਨੂੰ ਲੈ ਕੇ ਭੱਜੀ ਜਾਂਦੇ ਹੋ ਤਾਂ ਟੀਮ ਫਿਰ ਥੱਕ ਜਾਂਦੀ ਹੈ। ਉਹਦੇ ਲਈ ਤੁਹਾਨੂੰ ਆਪਣੇ ਪ੍ਰੋਸੈਸ ਦੇ ਵਿੱਚ ਐਡ ਕਰਨਾ ਪਊਗਾ ਵੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਹੈਗਾ, ਤੁਸੀਂ ਕੋਈ ਵਿਨ ਕੀਤੀ ਹੈਗੀ ਆ, ਬਿਜ਼ਨਸ ਸਕਸੈਸਫੁਲ ਹੋਇਆ, ਕੋਈ ਡੀਲ ਆਈ ਆ ਤੁਹਾਨੂੰ ਹੋਰ, ਤਾਂ ਤੁਸੀਂ ਸੈਲੀਬ੍ਰੇਟ ਕਰੋ। ਤੇ ਜਦੋਂ ਤੁਸੀਂ ਸੈਲੀਬ੍ਰੇਟ ਕਰੋਗੇ ਆਊਟਸਾਈਡ ਦਾ ਬਿਜ਼ਨਸ, ਮੀਨਸ ਵਾਟ ਆਮ ਸੇਇੰਗ ਇਜ਼, ਉਹ ਫਿਰ ਜਿਹੜੀ ਹੈ ਨਾ ਟੀਮ ਜਿਹੜੀ ਮਿਹਨਤ ਕਰਦੇ ਆ, ਆਪਣੇ ਬੰਦੇ, ਆਪਣੀ ਟੀਮ ਮੈਂਬਰਸ, ਉਹ ਫਿਰ ਪਾਰਟ ਆਫ ਦੈਟ ਸਕਸੈਸ ਬਣ ਜਾਂਦੇ ਆ। ਉਹਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਵੀ ਜਿਹੜਾ ਉਹਨਾਂ ਨੇ ਮਿਹਨਤ ਕੀਤੀ, ਚਲੋ ਉਹਦੇ ਨਾਲ ਉਹ ਜਿਹੜੀ ਇੰਜੋਇਮੈਂਟ, ਸੈਲੀਬ੍ਰੇਸ਼ਨ ਸੀਗੀ, ਫਿਰ ਉਹ ਜਿਹੜੀ ਇੰਜਨ ਉਹ ਚੱਲਦਾ ਰਹਿੰਦਾ। ਨਹੀਂ ਜਿਹੜਾ ਹੈਗਾ ਉਹ ਫਿਰ ਜਿਹੜੀ ਹੈ ਕਈ ਵਾਰੀ ਫਿਰ ਤੁਹਾਨੂੰ ਲੌਂਗਰ ਟਰਮ, ਜੇ ਲੌਂਗਰ ਜਰਨੀ ਹੈਗੀ ਆ, ਉਹ ਫਿਰ ਪੂਰੀ ਨਹੀਂ ਹੁੰਦੀ ਹੈਗੀ। ਫਿਰ ਉਹ ਕਈ ਵਾਰੀ ਜਿਹੜੀ ਗੱਡੀ ਡੰਡ ਵਾਲਾ ਜਿਹਾ ਖਾਣ ਲੱਗ ਜਾਂਦੀ ਹੈ, ਕਿਉਂਕਿ ਟੀਮ ਮੈਂਬਰ ਜਿਹੜੇ ਆ ਫਿਰ ਉਹ ਥੱਕ ਜਾਂਦੇ ਆ, ਬਰਨ ਆਊਟ ਹੋ ਜਾਂਦੇ ਆ, ਉਹ ਫਿਰ ਤੁਹਾਡੇ ਸਾਥ ਨਹੀਂ ਦਿੰਦੇ ਜਦੋਂ ਤੁਹਾਡੀ ਜਰਨੀ ਲੰਬੀ ਹੈ। ਤੇ 7ਵੀਂ ਗੱਲ ਜਿਹੜੀ ਰੂਲ ਹੈਗਾ, ਲਾ ਹੈਗਾ ਮੇਰੇ ਹਿਸਾਬ ਨਾਲ, ਉਹਨਾਂ ਲੀਡਰ ਨੂੰ ਲਿਸਨ ਕਰਨਾ ਮੋਰ ਇੰਪੋਰਟੈਂਟ ਦੈਨ ਟਾਕਿੰਗ।
ਤੇ ਇਹ ਆਈ ਥਿੰਕ ਲੀਡਰਸ਼ਿਪ ਦੀ ਨਾ ਇੱਕ ਬੈਸਟ ਕੁਆਲਿਟੀ ਆ ਤੇ ਆਈ ਥਿੰਕ ਇਟਸ ਅ ਮਿਸਿੰਗ ਫਰੋਮ ਮੈਨੀ ਲੀਡਰਸ। ਜਿਹੜਾ ਲੀਡਰ ਦਾ ਕੰਮ ਆ ਨਾ ਉਹ ਹੋਏਗਾ ਲਿਸਨ ਕਰਨਾ, ਨਾ ਕਿ ਗੱਲਾਂ ਆਪ ਨਹੀਂ। ਉਹ ਲੀਡਰ ਤਾਂ ਬਣ ਗਿਆ, ਉਹਦੇ ਕੋਲ ਤਾਂ ਆਲਰੇਡੀ ਉਹ ਕੈਪੇਬਿਲਿਟੀ ਨੌਲੇਜ ਹੈਗੀ ਆ, ਸੋ ਉਹਨੂੰ ਸ਼ੋਅ ਆਫ ਕਰਨ ਦੀ ਲੋੜ ਨਹੀਂ ਹੈਗੀ ਵੀ ਮੇਰੇ ਕੋਲ ਸਾਰਾ ਕੁਝ ਹੈਗਾ। ਉਹਨੂੰ ਲੋੜ ਹੈਗੀ ਆ ਵੀ ਮੈਂ ਆਪਣੇ ਕਸਟਮਰਸ ਨੂੰ, ਆਪਣੀ ਟੀਮ ਮੈਂਬਰਸ ਨੂੰ, ਆਪਣੇ ਪਾਰਟਨਰਸ ਨੂੰ listen more, understand what's going on in the market, what's going on within your teams, what's going on if ਜੇ ਤੁਸੀਂ ਸੰਸਥਾ ਰਨ ਕਰਦੇ ਹੋ ਉਹਨੂੰ, if your country, if you're a political leader, understand what is going on within your territory, right? So or within your whatever district is। ਕਈ ਵਾਰੀ ਅਸੀਂ ਸੁਣਦੇ ਹਾਂ ਪਰ ਅਸੀਂ ਉਹਦੇ ਲਈ ਮਤਲਬ ਜੈਨੂਇਨ ਨਹੀਂ ਹੁੰਦੇ। ਸੋ ਜੈਨੂਇਨ ਲਿਸਨਿੰਗ ਇਜ਼ ਇੰਪੋਰਟੈਂਟ। ਇਹ ਬਹੁਤ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੰਪੋਰਟੈਂਟ ਆ ਲੀਡਰਸ਼ਿਪ ਦੀ ਕੁਆਲਿਟੀ ਦੇ ਵਿੱਚ। ਆਪਾਂ ਮੈਂ ਇੱਕ ਵਾਰੀ ਫਿਰ ਬਿਫੋਰ ਵੀ ਮੂਵ ਔਨ ਟੂ ਲਿਟਲ ਬਿਟ ਮੋਰ ਡੀਪਰ ਡਿਸਕਸ਼ਨ ਔਨ ਥੀਸ ਲਾਜ਼, ਜਿਹੜੇ ਇਹ 7 ਲਾ ਦੀ ਮੈਂ ਗੱਲ ਕੀਤੀ, ਆਈ ਕਾਲ them ਸਤਵਿੰਦਰਸ ਰੂਲ ਆਫ ਲੀਡਰਸ਼ਿਪ। ਤੇ ਇਹਨਾਂ ਨੇ ਮੈਨੂੰ ਜਿਉਂ-ਜਿਉਂ ਪਿਛਲੇ 30 ਸਾਲਾਂ ਦੇ ਵਿੱਚ ਐਜ਼ ਫਰੋਮ ਦਾ ਇੰਜੀਨੀਅਰ ਟੂ ਪ੍ਰੈਜ਼ੀਡੈਂਟ CEO, ਇਹ ਹਮੇਸ਼ਾ ਹੀ ਤੁਹਾਨੂੰ ਮੈਨੂੰ ਹੈਲਪ ਕੀਤੇ ਇਹਨਾਂ ਦੇ। ਤੇ ਇਹਨਾਂ ਨੂੰ ਤੁਸੀਂ ਪੜ੍ਹੋ, ਬਹੁਤ ਕਿਤਾਬਾਂ ਲਿਖੀਆਂ ਹੋਈਆਂ, ਰੋਜ਼ਮਹਾਰਾ ਦੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੋ ਇਹਨਾਂ ਨੂੰ। ਆਈ ਥਿੰਕ ਡੈਫੀਨਿਟਲੀ ਯੂ ਵਿਲ ਗੈਟ ਬੈਨੀਫਿਟ ਫਰਮ ਦਿਸ। ਸੋ ਕਿਹੜੇ ਉਹ ਆ ਜਿਹੜੇ ਰੂਲਸ, ਦੁਆਰਾ ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਦਾ। ਬੀ ਕੈਪੇਬਲ, ਬੀ ਕੰਪੀਟੈਂਟ, ਨੰਬਰ 2। ਦੂਸਰਾ, ਟੇਕ ਕੇਅਰ ਆਫ ਯੂਰ ਟੀਮ ਮੈਂਬਰਸ, ਟੇਕ ਕੇਅਰ ਆਫ ਯੂਰ ਪੀਪਲ, very important. Third, develop relationships within your market, across your market, within the teams, across departments. Build that relationship so that you then know what's going on and within your industry, within your market, within your teams, so that you have a better understanding what to do. Hire best people. Number 4, hire best people, capable people, because if you hire best people, your potential is going to expand too. It's going to skyrocket. The output is going to be double, triple, because if you bring more people like you or better than you, you're going to get better, and then your company and your business is going to get better. Okay. Number 5, communication. Communicate consistently. And ਉਹਦੇ ਲਈ ਜਿਹੜੀ ਮੈਂ ਤੁਹਾਡੇ ਕੋਲ articulation, ਜਿਹੜਾ fluff ਹੈਗਾ, get to the root cause and articulate your ideas and communicate consistently across the organization. 6ਵਾਂ, celebrate wins. ਜਦੋਂ ਵੀ ਕੋਈ ਵਿਨ ਹੁੰਦੀ ਹੈ, ਚਾਹੇ ਉਹ ਛੋਟੀ ਆ ਚਾਹੇ ਜਿਵੇਂ ਵੀ ਹੈਗੀ ਆ, ਜਦੋਂ ਵੀ ਤੁਹਾਨੂੰ ਠੀਕ ਲੱਗਦਾ ਹੋਵੇ, definitely celebrate wins. Okay. I would say every milestone that you have, every win that you go, you got a new contract, you got a new milestone in terms of $1 profit, anything. I think it's best to celebrate with your teams and make them part of that celebration. The last 7ਵਾਂ rule, ਉਹ ਹੈਗਾ listen often. I think I would say listen more than talking. Okay? ਜੇ ਤੁਸੀਂ ਜਿਹੜਾ ਲਿਸਨ ਨਹੀਂ ਨਾ ਕਰਦੇ ਹੈਗੇ ਤਾਂ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕੀ ਚੱਲਦਾ। ਸੋ ਲਿਸਨ ਮੋਰ। ਇਹ ਜਿਹੜੇ ਆ 7 ਰੂਲ ਆਪਾਂ ਜਿਹੜੀ ਗੱਲ ਕੀਤੀ ਆ ਉਹ ਬਹੁਤ ਇੰਪੋਰਟੈਂਟ ਆ ਲੀਡਰਸ਼ਿਪ ਦੇ ਲਈ। ਜਿਹੜਾ ਲੀਡਰ ਆ ਉਹ ਕਿਹੋ ਜਿਹਾ, ਉਹਦੇ ਕੋਲੇ ਕੀ ਆ, ਹੁਣ ਆਪਾਂ ਥੋੜਾ ਡੀਪਰ ਜਾਵਾਂਗੇ ਜਿੰਨਾ ਕੁ ਆਪਣੇ ਕੋਲੇ ਸਮਾਂ। ਉਹਦੇ ਨਾ ਜਿਹੜੀਆਂ ਕੁਆਲਿਟੀਜ਼ ਆ ਉਹ ਕਿਹੜੀਆਂ ਹੁੰਦੀਆਂ, ਕਿਹੜੇ ਆ ਜਿਹੜੇ ਰੀਅਲ ਲੀਡਰਸ ਬਣ ਜਾਂਦੇ ਆ, ਉਹਨਾਂ ਕੋਲ ਕੀ ਆ। ਇੱਕ ਤਾਂ ਉਹਨਾਂ ਕੋਲੇ ਕੈਰੈਕਟਰ। ਉਹ ਕੀ ਮਤਲਬ ਕੈਰੈਕਟਰ ਦਾ, ਹੂ ਦੇ ਆਰ, ਉਹਨਾਂ ਦਾ ਵੈਲਿਊ ਸਿਸਟਮ ਕੀ ਆ, ਉਹ ਰੋਲ ਮਾਡਲ ਹੈਗੇ ਵੀ ਆ ਕਿ ਨਹੀਂ ਹੈਗੇ, ਕੀ ਉਹਨਾਂ ਦੇ ਪਰਿਵਾਰ ਮੈਂਬਰ ਸੋਚਦੇ ਆ ਵੀ ਉਹਨਾਂ ਨੂੰ ਫੋਲੋ ਕਰ ਲੈਣਗੇ, ਕੀ ਉਹਨਾਂ ਦੀ ਕਮਿਊਨਿਟੀ, ਕੀ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਅਦਰ ਹੋਰ ਹੈਗੇ ਆ ਉਹ ਮੰਨਦੇ ਆ। ਕੈਰੈਕਟਰ ਕੀ ਆ, ਰਾਈਟ, ਉਹ ਬੜਾ ਇੰਪੋਰਟੈਂਟ ਆ ਲੀਡਰ ਦਾ। ਰਿਲੇਸ਼ਨਸ਼ਿਪ, ਉਹ ਕਿਹਨੂੰ ਜਾਣਦੇ ਆ। ਨੌਲੇਜ, ਉਹਨਾਂ ਕੋਲੇ ਕਿੰਨੀ ਕੁ ਨੌਲੇਜ ਆ, ਰਾਈਟ। ਸੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਉਹ ਕੈਪੇਬਲ ਕਿੰਨੇ ਆ, ਉਹ ਕੰਪੀਟੈਂਟ ਕਿੰਨੇ ਆ,
ਲੀਡਰ ਜਿਹੜਾ ਹੈਗਾ ਉਹ ਮੈਟਰ ਕਰਦਾ। ਉਹਦੀ ਇੰਟਿਊਸ਼ਨ ਕੀ ਆ? ਆਈ ਥਿੰਕ ਇੱਥੇ ਨਾ ਫਰਕ ਪੈ ਜਾਂਦਾ ਹੈਗਾ। ਵਾਟ ਦੇ ਫੀਲ, ਕਿਉਂਕਿ ਲੀਡਰਸ਼ਿਪ ਜਿਹੜਾ ਹੈਗਾ ਉਹਨੇ ਬਹੁਤ ਡਿਸੀਜਨਸ ਦੇਨ ਐਵਰੀ ਡੇ ਲੀਡਰ ਹੈਜ਼ ਟੂ ਮੇਕ ਡਿਸੀਜਨ, ਹੈਵ ਟੂ ਮੇਕ ਡਿਸੀਜਨਸ। ਤੇ ਜੇ ਹੁਣ ਸਾਰੇ ਡਿਸੀਜਨਸ ਲਈ ਉਹ ਕਹੇ ਵੀ ਮੈਨੂੰ ਤਾਂ ਡਾਟਾ ਚਾਹੀਦਾ, ਮੇਰੇ ਕੋਲ ਇਨਫੋਰਮੇਸ਼ਨ ਚਾਹੀਦੀ ਹੈ, ਡੈਫੀਨਿਟਲੀ ਯੂ ਨੀਡ ਇਨਫੋਰਮੇਸ਼ਨ, ਡੈਫੀਨਿਟਲੀ ਯੂ ਨੀਡ ਡਾਟਾ, ਬਟ ਸਮਟਾਈਮਸ you're not going to have the data, you're not going to have the information, and you still need to make that decision, which may break the company or make the company, right? That's intuition. That is how a leader becomes successful, when they have the process inside their mind, inside their heart, based on their experience, and they know what is right, and they make decision based on that, and then it works out pretty well. Experience ਕਿੰਨਾ ਉਹਨਾਂ ਕੋਲ, ਰਾਈਟ, ਉਹ ਬਹੁਤ ਇੰਪੋਰਟੈਂਟ ਹੈ। ਮਤਲਬ ਤੁਸੀਂ ਤਾਂ ਹੀ ਅੱਗੇ ਵਧ ਸਕਦੇ ਹੋ ਤੁਹਾਡੇ ਕੋਲ ਉਸ ਚੀਜ਼ ਦਾ ਐਕਸਪੀਰੀਅੰਸ ਆ। ਚਲੋ ਜਦੋਂ ਸ਼ੁਰੂ ਕਰਦਾ ਬੰਦਾ ਕਿਸੇ ਕੋਲ ਹੀ ਨਹੀਂ ਹੁੰਦੀ, ਪਰ ਕਿਵੇਂ ਤੁਸੀਂ ਉਸ ਚੀਜ਼ ਨੂੰ ਲਰਨ ਕਰ ਰਹੇ ਹੋ, ਕਿਵੇਂ ਡਿਪਲੋਏ ਕਰ ਰਹੇ ਹੈਗੇ ਹੋ। ਐਕਸਪੀਰੀਅੰਸ ਤਾਂ ਹੀ ਹੈ ਨਾ ਵੀ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਲਰਨ ਕਰੋਗੇ, ਤੁਸੀਂ ਕਿਸੇ ਦੇ ਐਕਸਪੀਰੀਅੰਸ ਤੋਂ ਲਰਨ ਕਰ ਸਕਦੇ ਹੋ, ਜਾਂ ਤੁਸੀਂ ਪੜ੍ਹ ਸਕਦੇ ਹੋ, ਰਾਈਟ। ਸੋ ਹਰ ਚੀਜ਼ ਨੂੰ ਯੂਜ਼ ਕਰਨਾ ਚਾਹੀਦਾ। ਪੜ੍ਹੋ ਵੀ, ਕਿਸੇ ਦੇ ਐਕਸਪੀਰੀਅੰਸ ਤੋਂ ਵੀ ਸਿੱਖੋ, ਆਪਣੇ ਐਕਸਪੀਰੀਅੰਸ ਤੋਂ ਵੀ ਸਿੱਖੋ, ਤਾਂ ਤੁਸੀਂ ਅੱਗੇ ਜਾਓਗੇ। ਉਦਾਂ ਬਣਦਾ। ਉਹਦੀਆਂ ਪਾਸਟ ਸਕਸੈਸਿਸ ਕੀ ਆ, ਉਹਦਾ ਰਿਜ਼ਲਟ ਕੀ ਹੈਗੇ ਆ ਪਿੱਛੇ, ਰਾਈਟ, what that leader has done, ਉਹ ਵੀ ਤੁਹਾਨੂੰ ਸ਼ੋ ਕਰਨੀ ਹੈ, ਰਾਈਟ। ਅਬਿਲਿਟੀ ਕੀ ਆ, what can they do, ਉਹ ਅਬਿਲਿਟੀ ਜਿਹੜੀ ਆ ਉਹ ਅਗੇਨ ਉਹ ਕੰਪੀਟੈਂਸੀ, ਉਹਦੀ ਜਿਹੜੀ ਕੈਪੇਬਿਲਿਟੀ ਤੇ ਡਿਪੈਂਡ ਕਰਦੀ ਹੈ, ਰਾਈਟ। ਜੇ ਹੁਣ ਜੇ ਆਪਾਂ ਕਿਸੇ ਕੋਈ ਚੀਜ਼ ਨੂੰ ਕਰਨਾ ਹੈਗਾ ਤੇ ਉਹਦੀ ਐਬਿਲਿਟੀ ਨਾ ਹੋਵੇ ਤਾਂ ਫਿਰ ਉਹ ਬੜਾ ਔਖਾ ਹੋ ਜਾਊਗਾ ਉੱਥੇ। ਤੇ ਉਹਦੇ ਕੋਲ ਕ੍ਰਿਸਮਾ ਕੀ ਹੈ? ਕ੍ਰਿਸਮਾ ਸਮਝਦੇ ਹੋ? ਆਈ ਥਿੰਕ ਕਈ ਲੀਡਰ ਨਾ, ਪਾਰਟਿਕੂਲਰਲੀ ਆਪਣੇ ਜਿਵੇਂ ਪ੍ਰੈਜ਼ੀਡੈਂਟ ਕਹ ਲਓ, USA ਦੇ ਲੈ ਲਓ ਜਾਂ ਕਿਤੇ ਵੀ ਕੰਟਰੀ ਦੇ ਲੈ ਲਓ, ਉਹਨਾਂ ਕੋਲ ਇੱਕ ਕ੍ਰਿਸਮਾ ਹੁੰਦਾ। ਜਦੋਂ ਤੁਸੀਂ ਉਹਨਾਂ ਕੋਲੇ ਜਾਂਦੇ ਹੋ, ਉਹਨਾਂ ਨਾਲ ਗੱਲ ਕਰਦੇ ਹੋ, and you feel different, you feel good, or you feel at least that, oh man, I like it, I like this guy. ਉਹ ਕ੍ਰਿਸਮਾ ਜਿਹੜਾ ਹੈਗਾ, ਜੇ ਨਹੀਂ ਹੈਗਾ ਫਿਰ ਤੁਸੀਂ ਚੰਗੇ ਲੀਡਰ ਨਹੀਂ ਬਣ ਸਕਦੇ। ਮਤਲਬ ਲੀਡਰ ਤਾਂ ਤੁਸੀਂ ਚੰਗੇ ਹੋ ਸਕਦੇ ਹੋ, ਪਰ ਉਹ ਤੁਹਾਡੀ ਫਿਰ ਫੋਲੋਇੰਗਸ ਨਹੀਂ ਹੈ। ਕ੍ਰਿਸਮਾ ਹੁੰਦਾ ਜਿਹੜਾ ਅਟਰੈਕਟ ਕਰ ਲੈਂਦਾ, ਫਿਰ ਅਬਿਲਿਟੀ ਟੂ ਡਰਾ ਪੀਪਲ, ਉਹਨੂੰ ਕ੍ਰਿਸਮਾ ਕਹਿੰਦੇ ਆ। ਉਹ ਬੜਾ ਇੰਪੋਰਟੈਂਟ ਹੈਗਾ ਜਿਹੜਾ ਲੀਡਰਸ਼ਿਪ ਕੁਆਲਿਟੀਜ਼ ਦੇ ਵਿੱਚ ਜੇ ਤੁਸੀਂ ਕਰਦੇ ਹੋ। ਜਿਹੜਾ ਆਪਾਂ ਸੋ ਇਹ ਤਾਂ ਹੋ ਗਈਆਂ ਉਹਦੀਆਂ ਗੱਲਾਂ। ਲੀਡਰਸ਼ਿਪ ਦੇ ਵਿੱਚ ਇੱਕ ਚੀਜ਼ ਜਿਹੜੀ, ਕਿਉਂਕਿ ਲੀਡਰਸ਼ਿਪ ਜਿਵੇਂ ਆਪਾਂ ਜੇ ਮੈਂ ਕਹਾਂ ਵੀ ਸਿੱਖਿਜ਼ਮ ਚ ਲਾ ਲਓ, ਰਾਈਟ। ਸਿੱਖਿਜ਼ਮ, ਸਿੱਖ ਦਾ ਮਤਲਬ ਹੀ ਉਹ ਲਰਨਰ, ਰਾਈਟ। ਉਹ ਆਪਣੀ ਜ਼ਿੰਦਗੀ ਨੂੰ ਲਰਨ ਕਰਦਾ ਹੈਗਾ। ਉਹਨੇ ਉਹ ਲਰਨਿੰਗ ਜਿਹੜੀ ਹੈਗੀ ਹੈ ਨਾ, ਉਹ ਖਤਮ ਨਹੀਂ ਕਰਨੀ, ਉਹ ਬੰਦ ਨਹੀਂ ਕਰਨੀ ਹੈਗੀ। ਉਹਨੇ ਆਪਣੇ ਗੁਰੂ ਤੋਂ ਸਿੱਖਣਾ ਹੈਗਾ, ਸਾਧ ਸੰਗਤ ਤੋਂ ਸਿੱਖਣਾ, ਉਹਨੇ ਆਪਣੇ ਕੰਮਕਾਰ ਤੋਂ ਸਿੱਖਣਾ ਹੈਗਾ। ਉਹ ਸਿੱਖ ਤਾਂ ਹੀ ਅਖਾਉਂਦਾ, ਉਹਦਾ ਮਤਲਬ ਹੈਗਾ ਸਿੱਖ ਹੋਏਗਾ, ਉਹ ਲਰਨ ਕਰਦਾ ਹੈਗਾ ਜ਼ਿੰਦਗੀ ਨੂੰ, ਸਾਰੀ ਜ਼ਿੰਦਗੀ ਨੂੰ, ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਚੱਲ ਰਿਹਾ। ਉਹਦੇ ਵਿੱਚ ਜਿਹੜੀ ਤਾਂ ਹੀ ਤੁਸੀਂ ਕਰ ਸਕਦੇ ਹੋ ਜੇ ਆਈ ਵੁੱਡ ਸੇ 3 AAA ਦੀ ਗੱਲ ਜੇ ਕਰੋ, ਅਵੇਅਰਨੈਸ, ਦੂਸਰਾ ਅਸੈਪਟੈਂਸ ਤੇ ਐਕਸ਼ਨ। ਸੋ ਜੇ ਤੁਹਾਨੂੰ ਅਵੇਅਰਨੈਸ ਹੀ ਨਹੀਂ ਹੈਗੀ ਵੀ ਮੈਂ ਕਰਨਾ ਹੈਗਾ, ਲਰਨ ਕਰਨਾ ਕਿ ਨਹੀਂ ਕਰਨਾ, ਜੇ ਤੁਸੀਂ ਕਲੋਜ਼ਡ ਮਾਈਂਡਡ ਹੋ, ਤੁਸੀਂ ਅੱਗੇ ਨਹੀਂ ਕਰਦੇ ਹੈਗੇ, ਤਾਂ ਫਿਰ ਆਈ ਥਿੰਕ ਵਧਣਾ ਔਖਾ ਹੋ ਜਾਂਦਾ ਨਾ। ਜੇ ਤੁਸੀਂ ਅਸੈਪਟ ਨਹੀਂ ਕਰਦੇ, ਜੇ ਤੁਹਾਨੂੰ ਇਹੀ ਨਹੀਂ ਪਤਾ ਵੀ ਇਹਦੇ 'ਚ ਮੇਰੀ ਕੋਈ ਘਾਟ ਹੈਗੀ ਆ, ਮੈਨੂੰ ਇਹ ਚੀਜ਼ ਦੀ ਲਰਨ ਕਰਨ ਦੀ ਲੋੜ ਹੈਗੀ ਆ, ਜੇ ਤੁਸੀਂ ਉਹਨੂੰ ਅਸੈਪਟ ਹੀ ਨਹੀਂ ਕਰੋਗੇ ਤਾਂ ਫਿਰ ਲਰਨ ਨਹੀਂ ਕਰ ਸਕੋਗੇ। ਪਹਿਲਾਂ ਤਾਂ ਤੁਹਾਨੂੰ ਅਵੇਅਰਨੈਸ ਹੋਣੀ ਜ਼ਰੂਰੀ ਆ, ਫਿਰ ਉਹਦੀ ਅਸੈਪਟੈਂਸ ਹੋਣੀ ਜ਼ਰੂਰੀ ਆ, ਫਿਰ ਤੁਸੀਂ ਕੋਈ ਐਕਸ਼ਨ ਪਲਾਨ ਬਣਾ ਸਕੋਗੇ ਉਹਦਾ ਲਰਨ ਕਰਨ ਦਾ, ਰਾਈਟ। ਸੋ ਫਿਰ ਦੈਨ ਤੁਸੀਂ ਕਹੋ ਓਕੇ, ਮੈਨੂੰ ਆਹ ਪਤਾ, ਹੁਣ ਮੇਰੀ ਇਹ ਮੰਨ ਲਿਆ ਵੀ ਆ ਮੇਰੇ ਘਾਟ ਹੈਗੀ ਆ, ਇਹਦੇ 'ਚ ਮੈਨੂੰ ਹੋਰ ਲਰਨ ਕਰਨ ਦੀ ਲੋੜ ਆ। ਓਕੇ, ਹੁਣ ਮੈਂ ਕੀ ਕਰਾਂ, ਹੁਣ ਮੈਂ ਉਹਦੇ ਹਿਸਾਬ ਨਾਲ ਮੈਂ ਅੱਗੇ ਕਿਵੇਂ ਪਤਾ ਉਸ ਗੱਲ ਨੂੰ। ਤੇ ਜਿਹੜਾ ਲੀਡਰ ਹੈਗਾ, ਜਿਹੜੇ ਉਹ ਹੀ ਇਹਨਾਂ ਜਿਹੜੇ ਆਪਾਂ ਗੁਣ ਉਹਦੇ ਦੱਸੇ ਹੈਗੇ ਆ, ਵੀ ਮੇਰੇ ਹਿਸਾਬ ਨਾਲ ਇੰਟਿਊਸ਼ਨ ਜਿਹੜੀ ਆ ਨਾ, ਉਹ ਵੀ ਬੜੀ ਇੰਪੋਰਟੈਂਟ ਹੈ। ਉਹਦੇ ਵਿੱਚ ਕੀ ਹੁੰਦਾ ਨਾ, ਜਿਹੜਾ ਲੀਡਰ ਆ ਉਹ ਪਲਾਨ ਹੈਡ ਕਰ, ਰਾਈਟ। ਜਿਵੇਂ ਆਪਾਂ ਕਹਿੰਦੇ ਵਿਜ਼ਨ ਦੀ ਗੱਲ, ਉਹਨੂੰ ਜਿਹੜਾ ਹੈਗਾ ਉਹ ਰਿਐਕਸ਼ਨਰੀ ਨਹੀਂ ਹੁੰਦਾ, ਉਹ ਪਹਿਲਾਂ ਐਕਸ਼ਨ ਲੈਂਦਾ ਹੈਗਾ, ਪ੍ਰੋਐਕਟਿਵਲੀ ਐਕਸ਼ਨ ਲੈਂਦਾ ਹੈਗਾ, ਉਹ ਪਲਾਨ ਹੈਡ ਕਰਦਾ, ਰਾਈਟ। ਜਿਵੇਂ ਤੁਸੀਂ ਦੇਖੋਗੇ ਵੀ ਜਿਹੜਾ ਚੰਗਾ ਲੀਡਰ, ਮੈਂ ਸ਼ੋਅ ਪਿੱਛੇ ਵੀ ਗੱਲ ਕੀਤੀ, ਜਿਹੜੀ ਚੰਗੇ ਮਾਂ ਹੈਗੀ ਆ, ਰਾਈਟ,
ਚਲੋ ਆਪਾਂ ਜੇ ਲੈਟਸ ਸੇ ਅਸਿਊਮ ਕਰ ਲੈਂਦੇ ਆ ਵੀ ਮਦਰ ਇਜ਼ ਰਨਿੰਗ ਦ ਕਿਚਨ, ਜੇ ਉਹ ਆਪਣੇ ਕਿਚਨ ਨੂੰ ਪਲਾਨ ਕਰ ਲੈਂਦੀ ਹੈ ਹੈਡ ਆਫ ਦ ਟਾਈਮ, ਰਾਈਟ, ਵੀ ਓਕੇ ਅੱਜ ਮੈਂ ਆਹ ਬਣਾਉਣਾ, ਕੱਲ ਨੂੰ ਆਹ ਬਣਾਉਣਾ, ਪਰਸੋਂ ਨੂੰ ਉਹ ਬਣਾਉਣਾ ਹੈਗਾ, ਉਹਦੇ ਲਈ ਮੈਨੂੰ ਫੂਡ ਹੈਗਾ ਨਹੀਂ ਹੈਗਾ, ਤਾਂ ਜਿਹੜੀ ਸਟ੍ਰੈਸ ਹੈਗੀ ਆ ਉਹ ਘਟ ਜੂਗੀ ਪਰਿਵਾਰ ਦੇ ਵਿੱਚ, ਉਹ ਪਰਿਵਾਰ ਨੂੰ ਚੰਗੀ ਆਪਣਾ ਜਿਹੜਾ ਹੈਗਾ ਉਹਦੀ ਕੇਅਰ ਕਰ ਸਕਦੀ ਹੈ, ਰਾਈਟ। ਇਸੇ ਤਰ੍ਹਾਂ ਹੀ ਤੁਹਾਡੇ ਫਾਈਨੈਂਸ਼ੀਅਲਸ ਹੈਗੇ ਆ, ਜਿਵੇਂ ਦੂਸਰੇ ਕੰਮ ਕਰਦੇ ਆ, ਜੇ ਤੁਸੀਂ ਪਲਾਨ ਹੈਡ ਕਰਦੇ ਹੋ, ਜੇ ਤੁਹਾਨੂੰ ਪਤਾ ਤੁਸੀਂ ਇੱਥੋਂ ਉੱਥੇ ਜਾਣਾ ਹੈਗਾ ਤੇ ਤੁਸੀਂ ਸਟਾਰਟ ਪਲੈਨਿੰਗ ਔਨ ਦੋਸ ਪੈਥ, ਦੈਨ ਡੈਫੀਨਿਟਲੀ ਤੁਸੀਂ ਲੀਡਰਸ਼ਿਪ ਕੁਆਲਿਟੀਜ਼ ਆ ਤੇ ਤੁਸੀਂ ਅੱਗੇ ਜਾਓਗੇ ਉਸ ਗੱਲ ਦੇ ਉੱਤੇ। ਇੱਕ ਗੱਲ ਜਿਹੜੀ ਹੋਰ ਆ ਲੀਡਰ ਦੀ, ਉਸ ਪਹਿਲੀਆਂ ਗੱਲਾਂ ਜਿਹੜੇ ਆਪਾਂ ਰਾਜ ਦੀ ਗੱਲ ਕੀਤੀ ਸੀ, ਉਹਦੇ ਵਿੱਚ ਇੱਕ ਗੱਲ ਬਹੁਤ ਇੰਪੋਰਟੈਂਟ ਆ, ਤੇ ਆਈ ਥਿੰਕ ਬਹੁਤੇ ਜਿਹੜੇ ਲੋਕ ਆ ਨਾ, ਜਿਹੜੇ ਲੀਡਰ ਆ ਜਾਂ ਮੈਨੇਜਰ ਆ, ਉਹ ਕਈ ਵਾਰੀ ਮਿਸ ਕਰ ਜਾਂਦੇ ਆ, ਉਹ ਹੈਗੀ ਆ ਪੇਇੰਗ ਅਟੈਂਸ਼ਨ ਟੂ ਡੀਟੇਲਸ। ਛੋਟੀਆਂ ਛੋਟੀਆਂ ਚੀਜ਼ਾਂ ਮੈਟਰ ਕਰਦੀਆਂ। ਅੱਛਾ, ਜੇ ਤੁਸੀਂ ਇੱਕ ਚੰਗੀ ਕੰਪਨੀ ਰਨ ਕਰਨੀ ਹੈ, ਚੰਗੇ ਲੀਡਰ ਬਣ ਕਰਨਾ ਹੈਗਾ, ਤਾਂ ਪੇਇੰਗ ਅਟੈਂਸ਼ਨ ਟੂ ਡੀਟੇਲਸ ਇਜ਼ ਸੋ ਇੰਪੋਰਟੈਂਟ। ਉਹਦੇ ਚ ਮਤਲਬ ਕੀ ਹੈਗਾ, ਲੈਟਸ ਸੇ ਮੈਂ ਤੁਹਾਨੂੰ ਪਿਛਲੀ ਵਾਰੀ ਗੱਲ ਕੀਤੀ ਸੀ ਆਪਾਂ, ਵੀ ਜੇ ਤੁਸੀਂ ਲੀਡਰ ਹੋ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਲੈਟਸ ਸੇ ਬਿਜ਼ਨਸ ਰਨ ਕਰਦੇ ਹੋ, ਤੁਸੀਂ ਗੈਸ ਸਟੇਸ਼ਨ ਰਨ ਕਰਦੇ ਹੋ ਜਾਂ ਤੁਸੀਂ ਟਰੱਕਿੰਗ ਬਿਜ਼ਨਸ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਡਾਲਰ ਕਿੱਥੋਂ ਆ ਰਿਹਾ, ਡਾਲਰ ਕਿੱਥੇ ਜਾ ਰਿਹਾ, ਕਿੱਥੇ ਮੇਰਾ ਖਰਚ ਹੋ ਰਿਹਾ, ਮੇਰੇ ਕਸਟਮਰ ਕਿਹੜੇ ਆ, ਉਹਨਾਂ ਤੋਂ ਪ੍ਰੋਫਿਟ ਮਾਰਜਨ ਕਿਹੜਾ ਹੈਗਾ, ਕੋਈ ਕਿੰਨਾ, ਆਲ ਦ ਡੀਟੇਲਸ ਯੂ ਨੀਡ ਟੂ ਨੋ। ਇਹ ਨਹੀਂ ਹੈਗਾ ਵੀ ਤੁਸੀਂ ਸਾਰਾ ਕੁਝ ਆਪ ਹੀ ਕਰੀ ਜਾਣਾ ਹੈਗਾ, ਯੂ ਹੈਵ ਥੀਮਸ ਟੂ ਡੂ, ਬਟ ਇਨਸਪੈਕਟ what you expect, right? ਇਹ ਬੜੀ ਇੰਪੋਰਟੈਂਟ ਹੈ, ਇਨਸਪੈਕਟ what you expect। ਤੁਸੀਂ ਓਵਰ ਉਹਨਾਂ ਨੂੰ ਇਹ ਕਹ ਲਓ ਵੀ ਮਾਈਕਰੋ ਮੈਨੇਜ ਨਹੀਂ ਕਰਨਾ ਹੈਗਾ, but you set the boundaries and you inspect what you expect, but pay attention to details, okay? And ਛੋਟੀਆਂ ਛੋਟੀਆਂ ਚੀਜ਼ਾਂ ਹੋਣਗੀਆਂ, I can guarantee you, ਜੇ ਤੁਸੀਂ ਥੋੜੀਆਂ ਥੋੜੀਆਂ ਚੀਜ਼ਾਂ ਵੀ ਮੇਨਟੇਨ ਕਰਨੀਆਂ ਸ਼ੁਰੂ ਕਰ ਲਓ, ਚੰਗੀ ਤਰ੍ਹਾਂ ਕਰਨੀਆਂ ਸ਼ੁਰੂ ਕਰ ਲਓ, ਤਾਂ ਦੈਨ ਬੈਟਰ ਹੋ ਜਾਂਦਾ ਹੈਗਾ। ਜਿਹੜੀਆਂ ਜੇ ਤੁਸੀਂ ਉਹ ਅਟੈਂਸ਼ਨ ਨੂੰ ਕਰਦੇ ਹੋ, ਰਾਈਟ, ਗੈਟ ਟੂ ਦ ਰੂਟ ਕਾਜ਼, try to pay attention to the details, remove the fluff, and then take care of, solve the problems, right? ਉਹ ਬੜੀਆਂ ਜਿਹੜੀਆਂ ਹੈਗੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ। ਤੇ ਜਿਹੜੀਆਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਗੱਲ ਆਪਾਂ ਕਰਦੇ ਸੀ, ਲੀਡਰਸ਼ਿਪ ਦੀ ਕੁਆਲਿਟੀ ਹੈਗੀ ਆ, ਕਮਿਊਨੀਕੇਸ਼ਨ ਦੇ ਵਿੱਚ ਆਪਾਂ ਗੱਲ ਕੀਤੀ, ਉਹਨਾਂ 3 ਸੀਜ਼ ਨੂੰ ਵੀ ਖਿਆਲ ਰੱਖ ਲਓ ਲੀਡਰਸ਼ਿਪ ਦੇ ਵਿੱਚ। ਉਹ ਜਿਹੜੀਆਂ 3 ਸੀਜ਼ ਹੈਗੀਆਂ, 3 ਸੀ ਲਾਈਕ ਜਿਵੇਂ ਕਹ ਲਓ ਕੈਟ ਔਰ ਵਟਐਵਰ ABC, ਉਹ ਹੈਗੀ ਹੈ ਕਲੈਰਿਟੀ। ਪਹਿਲਾ ਹੈਗਾ ਕਲੈਰਿਟੀ, ਸੈਕੰਡ ਹੈਗਾ ਕੰਸਿਸਟੈਂਸੀ, ਤੀਸਰਾ ਹੈਗਾ ਕਮਿਟਮੈਂਟ। ਜਿਹੜੀ ਕਲੈਰਿਟੀ ਆ ਨਾ, ਉਹ ਜੇ ਲੀਡਰ ਕੋਲੇ ਕਲੈਰਿਟੀ ਨਹੀਂ ਹੈਗੀ ਵੀ ਮੈਂ ਕਿੱਧਰ ਨੂੰ ਜਾ ਰਿਹਾ, ਮੇਰੀ ਟੀਮ ਨੇ ਕਿੱਥੇ ਜਾਣਾ, ਮੇਰਾ ਵਿਜ਼ਨ ਕੀ ਆ, ਮੈਂ ਕੀ ਕਰਨਾ ਹੈਗਾ, ਤੇ ਉਹ ਡੇ ਟੂ ਡੇ ਜਸਟ ਰਨਿੰਗ ਅਰਾਊਂਡ, ਦੈਨ ਉਹ ਲੀਡਰ ਨਹੀਂ ਹੈਗਾ। ਲੀਡਰ ਕੋਲੇ ਕਲੈਰਿਟੀ ਹੋਣਾ ਬਹੁਤ ਹੀ ਜ਼ਰੂਰੀ ਆ, ਵੀ ਮੇਰਾ ਮਿਸ਼ਨ ਕੀ ਆ, ਮੇਰਾ ਵਿਜ਼ਨ ਕੀ ਆ, ਤੇ ਉਹਦੀ ਜਰਨੀ ਕੀ ਆ, ਤੇ ਆਪਾਂ ਪਹੁੰਚਣਾ ਕਿਵੇਂ ਆ ਉੱਤੇ, ਉਹਨੂੰ ਕਹਿ ਲਓ ਕਲੈਰਿਟੀ। ਤੇ ਉਹ ਕੰਸਿਸਟੈਂਟ ਹੋਣਾ ਚਾਹੀਦਾ। ਦੂਸਰੀ ਗੱਲ, ਕਈ ਵਾਰੀ ਕੀ ਹੁੰਦਾ, ਤੁਹਾਡੇ ਕੋਲ ਕਲੈਰਿਟੀ ਨਹੀਂ, ਪਰ ਤੁਸੀਂ ਕਹਿੰਦੇ ਉਹ ਅੱਜ ਇੱਥੇ ਜਾਣਾ, ਕੱਲ ਨੂੰ ਉੱਥੇ ਜਾਣਾ, ਪਰਸੋਂ ਨੂੰ ਤੀਜੇ ਰੋਜ਼ ਚੇਂਜਸ ਜਿਹੜੀਆਂ ਹੈਗੀਆਂ, ਉਹ ਵੀ ਚੰਗੀ ਗੱਲ ਨਹੀਂ ਹੈਗੀ। ਉਹ ਤੁਹਾਡੀਆਂ ਟੀਮ, not everybody can handle change. It's okay, you will change, leader should change as the situation change, but then ਉੱਥੇ ਅੱਗੇ ਆ ਗਈ ਕਮਿਊਨੀਕੇਸ਼ਨ, ਰਾਈਟ, ਵੀ ਤੁਸੀਂ ਉਹ ਕਮਿਊਨੀਕੇਸ਼ਨ ਕਿਵੇਂ ਕਰਦੇ ਹੋ, ਉਹਨਾਂ ਨੂੰ ਦੱਸਦੇ ਕਿਵੇਂ ਹੈਗੇ ਹੋ, ਕਿਵੇਂ ਮੂਵ ਕਰਦੇ ਹੈਗੇ ਹੋ। ਪਰ ਜਿੱਥੇ ਕਲੈਰਿਟੀ ਦੀ ਲੋੜ ਆ, spend more time on planning so that you don't need to change so many times. Consistency बहुत important है। The people should, your team members should be able to trust you that you are going to be consistent in your rules, in your values, in how you execute things. ਤੇ ਤੀਸਰੀ ਗੱਲ ਜਿਹੜੀ ਹੈਗੀ ਕਮਿਟਮੈਂਟ, ਥਰਡ ਸੀ ਹੈਗਾ ਉਹ ਕਮਿਟਮੈਂਟ ਦਾ। ਜੇ ਤੁਸੀਂ ਕਮਿਟਡ ਨਹੀਂ ਹੈਗੇ ਆਪਣੀ ਟੀਮ ਨੂੰ, ਆਪਣੀ ਸੰਸਥਾ ਨੂੰ, ਆਪਣੇ ਬਿਜ਼ਨਸ ਨੂੰ, ਆਪਣੀ ਆਰਗੇਨਾਈਜੇਸ਼ਨਸ ਨੂੰ, ਆਪਣੀ ਕੰਟਰੀ ਨੂੰ, ਆਪਣੇ ਰੀਜਨ ਨੂੰ, ਆਪਣੇ ਡਿਸਟ੍ਰਿਕਟ ਨੂੰ, ਜੇ ਤੁਸੀਂ ਕਮਿਟਡ ਨਹੀਂ ਨਾ, ਤਾਂ ਫਿਰ ਸਮਝ ਲਓ ਵੀ ਕੋਈ ਵੀ ਤੁਹਾਡੇ ਨਾਲ ਕਮਿਟਡ ਨਹੀਂ ਹੈਗਾ, ਤੁਹਾਡੀ ਟੀਮ ਵੀ ਤੁਹਾਡੇ ਨਾਲ ਦਿਖਾਵਾ ਹੀ ਆ। ਸੋ ਤੁਹਾਡੀ ਕਮਿਟਮੈਂਟ ਨੇ ਜਿਹੜਾ ਹੈਗਾ, ਤੁਹਾਡੇ ਨਾਲ ਦੂਸਰੇ ਬੰਦੇ ਅਟੈਚ ਕਰਨੇ ਆ ਜਿਨ੍ਹਾਂ ਦਾ ਗੋਲ ਸਿਮਿਲਰ ਹੋਊਗਾ, ਦੈਨ ਤੁਸੀਂ ਦੇਖੋਗੇ ਵੀ ਫਿਰ ਉਹ ਚੇਂਜ ਹੋਊਗੀ, ਫਿਰ ਉਸ ਬਿਜ਼ਨਸ ਵੀ ਚੰਗੇ ਰਨ ਕਰਨਗੇ, ਉਹ ਡਿਸਟ੍ਰਿਕਟ ਵੀ ਪੋਲੀਟੀਕਲ ਚੰਗਾ ਹੋ ਜਾਊਗਾ, ਉਹ ਕੰਟਰੀ ਵੀ ਚੰਗੀ ਹੋ ਜਾਊਗੀ।
anything, any business or any other organization that you run, it's going to get better. So clarity, consistency, and commitment. ਅਗਲੀ ਗੱਲ ਜਿਹੜੀ ਇੱਕ ਲੀਡਰ ਆ ਨਾ, ਉਹ in my mind, again, I saw that thing during my career, ਵੀ ਜਿਹੜਾ ਨਾ ਲੀਡਰਸ਼ਿਪ ਆ ਉਹ ਪਪੂਲੈਰਿਟੀ ਕੰਟੈਸਟ ਨਹੀਂ ਹੈਗਾ। ਐਂਡ ਆਈ ਥਿੰਕ ਬਹੁਤੇ ਲੋਕ ਪਪੂਲੈਰਿਟੀ ਕੰਟੈਸਟ ਫਸ ਜਾਂਦੇ ਆ ਵੀ ਓਕੇ ਮੈਂ ਕਿੰਨਾ ਕੁ ਪਪੂਲਰ ਹੈਗਾ। at some point, yes, you want everything, but ultimately ਤੁਹਾਡੀ ਪਪੂਲੈਰਿਟੀ ਆਉਣੀ ਹੈ ਰਿਜ਼ਲਟਸ ਤੋਂ। ਤੁਹਾਡੀ ਪਪੂਲੈਰਿਟੀ ਆਉਣੀ ਹੈ ਤੁਸੀਂ ਲੋਕਾਂ ਆਪਣੇ ਟੀਮ ਮੈਂਬਰ ਦੀ ਕਿਵੇਂ ਕੇਅਰ ਕਰਦੇ ਹੋ। Sometimes you have to piss people off, right? So you have to make them like be angry with them sometimes. I mean, not angry, but definitely you have to make them accountable. Okay? ਜਦੋਂ ਤੁਸੀਂ ਉਹਨਾਂ ਨੂੰ accountable ਕਰੋਗੇ, not everybody is going to like it. But leader ਦੀ responsibility ਆ, ਤੇ ਇਹ ਬਹੁਤੇ managers and leaders too, sometimes they avoid conflicts. ਤੇ ਜਦੋਂ ਤੁਸੀਂ ਕਨਫਲਿਕਟ ਅਵੋਇਡੈਂਸ ਹੋਣੀ ਆ ਤਾਂ ਫਿਰ ਉਹ ਨਾਨ ਪਰਫਾਰਮਰ ਜਿਹੜੇ ਹੈਗੇ ਆ ਨਾ, ਉਹ ਫਿਰ ਵਧਣੇ ਸ਼ੁਰੂ ਹੋ ਜਾਣੇ। ਕਿਉਂਕਿ ਜੇ ਤੁਸੀਂ ਉਹਨਾਂ ਨੂੰ ਹਰ ਟੀਮ ਮੈਂਬਰ ਨੂੰ ਅਕਾਊਂਟੇਬਲ ਨਹੀਂ ਬਣਾਉਂਦੇ ਵਿਦ ਐਨਕਰੇਜਮੈਂਟ, ਵਿਦ ਐਮਪਾਵਰਮੈਂਟ, ਵਿਦ ਦ ਲਵ, ਦੈਨ ਫਿਰ ਤੁਹਾਡੀ ਜਿਹੜਾ ਉਹ ਨਾਨ ਪਰਫਾਰਮਰਸ ਜਿਹੜੇ ਹੈਗੇ ਆ ਉਹ ਵਧਣੇ ਸ਼ੁਰੂ ਹੋ ਜੂਗੇ। ਸੋ ਜਿਹੜੀ ਨਾਨ ਪਰਫਾਰਮਰਸ ਨੂੰ ਆਪਣੀ ਟੀਮ ਤੋਂ ਗੈਟ ਰਿਡ ਕਰਨਾ, ਉਹ ਜੇ ਲੈਟਸ ਸੇ ਇੱਕ ਬੰਦਾ ਨਾਨ ਪਰਫਾਰਮਰ ਆ, 9 ਚੰਗੇ ਆ, ਜੇ ਤੁਸੀਂ ਉਹਨੂੰ ਨਹੀਂ ਕਰਦੇ ਤਾਂ 9 ਵੀ ਡਿੱਗ ਪੈਣੇ ਤੁਹਾਡੇ ਨਾਲ। ਜਿਹੜੀ ਕਹਿੰਦੇ ਹੁੰਦੇ ਨਾ ਵੀ ਯੂਅਰ ਲਿੰਕ ਇਜ਼ ਐਜ਼ ਸਟਰੋਂਗ ਐਜ਼ ਦ ਵੀਕੈਸਟ ਲਿੰਕ, ਕਿਉਂਕਿ ਜੇ ਤੁਹਾਡੇ ਕੋਲ ਵੀਕ ਲਿੰਕ ਇੱਕ ਫਸਿਆ ਤਾਂ ਤੁਹਾਡਾ ਰਸਤਾ ਟੁੱਟ ਜਾਣਾ ਜਾਂ ਉਹ ਚੇਨ ਟੁੱਟ ਜਾਣੀ ਹੈਗੀ। ਸੋ ਮੇਕ ਸ਼ੋਰ ਯੂ ਟੇਕਿੰਗ ਕੇਅਰ ਆਫ ਬੈਸਟ ਪਰਫਾਰਮਰਸ and you're improving your non-performance by making them accountable, by helping them, by training them, making them better every single time. If nahi, ਤਾਂ ਕਈ ਵਾਰੀ ਤੁਹਾਨੂੰ ਹਾਰਡ ਡਿਸੀਜਨ ਵੀ ਲੈਣਾ ਪਊਗਾ, ਰਾਈਟ? ਟਰਸਟ, ਉਹ ਵੀ ਇੱਕ ਲੀਡਰਸ਼ਿਪ ਦੀ ਜਿਹੜੀ ਆ ਫਾਊਂਡੇਸ਼ਨ ਆ। ਲੀਡਰਸ਼ਿਪ, ਫਾਊਂਡੇਸ਼ਨ ਆਫ ਲੀਡਰਸ਼ਿਪ। ਜਿਹੜੇ ਲੋਕ ਆ ਨਾ, ਜਾਂ ਜਿਹੜੀ ਤੁਹਾਡੀਆਂ ਟੀਮ ਮੈਂਬਰਸ ਆ, ਜਾਂ ਜਿਹੜੇ ਤੁਹਾਡੇ ਫਾਲੋਅਰਸ ਹੈਗੇ ਆ, ਦੇ ਵਿਲ ਟੋਲਰੇਟ ਓਨੈਸਟ ਮਿਸਟੇਕਸ। ਬਟ ਜੇ ਤੁਸੀਂ ਉਹਨਾਂ ਦੀ ਟਰਸਟ ਵਾਇਲੇਟ ਕਰਤੀ ਨਾ, ਟਰਸਟ ਤੋੜਤਾ ਉਹਨਾਂ ਦਾ, ਦੈਨ ਜਿਹੜਾ ਫਿਰ ਉਹਨਾਂ ਨੂੰ ਤੁਹਾਨੂੰ ਐਜ਼ ਅ ਲੀਡਰ ਉਹਨਾਂ ਦਾ ਕਾਨਫੀਡੈਂਸ ਰੀਗੇਨ ਕਰਨਾ ਬਹੁਤ ਹੀ ਔਖਾ। ਇਹ ਤੁਸੀਂ ਆਮ ਹੀ ਦੇਖਿਆ ਹੋਊਗਾ ਪੋਲੀਟੀਕਲ ਰੀਜ਼ਨ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈਗਾ, ਕੋਈ ਲੋਕ ਫੋਲੋ ਕਰਦੇ ਆ ਉਹਨੂੰ, ਕਿੰਨੀਆਂ ਹੀ ਵੋਟਾਂ ਪਾ ਦਿੰਦੇ ਆ, ਪਰ ਜੇ ਉਹ ਡਿਲੀਵਰ ਨਹੀਂ ਕਰਦਾ, ਟਰਸਟ ਬ੍ਰੇਕ ਕਰ ਦਿੰਦਾ, ਫਿਰ ਉਹ ਮੀਨਸ ਯੂ ਲੂਜ਼, ਦੈਟ ਪਰਸਨ ਵਿਲ ਲੂਜ਼, not a question. I think ਇਹੀ ਚੀਜ਼ਾਂ ਆਪਣੇ ਕਈ ਵਾਰੀ ਲੀਡਰ ਸਮਝਦੇ ਨਹੀਂ ਹੈਗੇ, ਸ਼ਾਰਟ ਟਰਮ ਸੋਚਦੇ ਆ। ਜਿਹੜੀ ਔਨ ਮਿਸਟੇਕ ਸਾਰਿਆਂ ਤੋਂ ਹੋ ਜਾਣਗੀਆਂ, ਲੀਡਰ ਤੋਂ ਵੀ ਹੋਣਗੀਆਂ, ਪਰ ਜੇ ਤੁਸੀਂ ਟਰਸਟ ਬ੍ਰੇਕ ਕਰ, ਫਿਰ ਤੁਹਾਡੀ ਕ੍ਰੈਡੀਬਿਲਿਟੀ ਵੀ ਗਈ, ਤੁਹਾਡਾ ਟਰਸਟ ਵੀ ਗਿਆ, ਦੈਨ ਤੁਹਾਡੇ ਨਾਲ ਫਿਰ ਤੁਸੀਂ ਨਹੀਂ ਫਿਰ ਸਕਸੈਸਫੁਲ ਹੋ ਸਕਦੇ ਉਸ ਰੀਜ਼ਨ ਤੇ। ਤੇ ਜਿਹੜਾ ਟਰਸਟ ਆਉਣਾ ਹੈਗਾ, ਉਹ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈਗੀ ਆ, ਤੁਸੀਂ ਕੰਪੀਟੈਂਟ ਕਿੰਨੇ ਹੈਗੇ ਹੋ, ਤੁਸੀਂ ਉਹਨਾਂ ਦੀ ਕੇਅਰ ਕੀ ਕਰਦੇ ਹੋ, ਤੁਹਾਡਾ ਕੈਰੈਕਟਰ ਕੀ ਆ, ਤੁਹਾਡਾ ਕੌਨਫੀਡੈਂਸ ਕੀ ਆ, ਤੁਹਾਡੀ ਕਮਿਟਮੈਂਟ ਕੀ ਆ, ਤੁਹਾਡਾ ਸੈਕਰੀਫਾਈਸ ਕੀ ਆ, ਤੁਹਾਡਾ ਸੈਲਫਿਸ਼ਨੈਸ ਉਹਦੇ ਵਿੱਚ ਕੀ ਹੈਗਾ, ਤੁਹਾਡੀ ਐਮਪੈਥੀ ਕੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਹੈਗੀਆਂ। ਤੇ ਜਿਹੜਾ ਅਗਲੀ ਗੱਲ ਆਪਾਂ ਹੋਰ ਦੇਖਦੇ ਹੈਗੇ ਆ, ਜਿਹੜੇ ਲੀਡਰ ਹੁੰਦੇ ਆ ਨਾ, ਉਹ ਜਿਵੇਂ ਆਪਾਂ ਗੱਲ ਕੀਤੀ ਹਾਇਰ ਦ ਬੈਸਟ ਪੀਪਲ, ਰਾਈਟ? ਸੋ ਜਿਹੜੇ ਉਹ ਨਾ ਆਪਣੇ ਤੋਂ ਬੈਟਰ ਪੀਪਲ ਹਾਇਰ ਕਰਨ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦਾ ਜਦੋਂ ਦੇਖਦੇ ਹੈਗੇ ਵੀ ਮੈਂ ਕਿਹਨੂੰ ਹਾਇਰ ਕਰਨਾ ਹੈਗਾ, ਤਾਂ ਇਹ ਵੀ ਦੇਖਦੇ ਆ ਵੀ ਇਹਦੇ ਕੋਲ ਪੋਟੈਂਸ਼ੀਅਲ ਕਿੰਨਾ। ਉਹ ਕੱਲਾ ਜਦੋਂ ਤੁਸੀਂ ਹਾਇਰ ਕਰ ਰਹੇ ਹੈਗੇ ਆ ਬੈਸਟ ਪੀਪਲ ਨੂੰ, ਜਿਹਨੂੰ ਤੁਸੀਂ ਬੈਸਟ ਕਹਿ ਲਓ, ਉਹ ਨਾ ਕਿ ਉਹੀ ਕੈਪੇਬਿਲਿਟੀ ਤੇ ਹਾਇਰ ਕਰ ਰਹੇ, ਰਾਈਟ? ਉਹ ਡੈਫੀਨਿਟਲੀ ਯੂ ਨੀਡ ਦੈਟ ਥਿੰਗ, ਪਰ ਉਹ ਇਨਸਾਨ ਜਿਹੜਾ ਹੈਗਾ ਉਹ ਦੂਸਰਿਆਂ ਨੂੰ ਕਿਵੇਂ ਇੰਪਰੂਵ ਕਰਦਾ, ਦੂਸਰਿਆਂ ਨੂੰ ਕਿਵੇਂ ਬੈਟਰ ਕਰਦਾ, ਆਪਣੀ ਟੀਮ ਨੂੰ ਕਿਵੇਂ ਬੈਟਰ ਕਰਦਾ, ਉਹਦਾ ਐਟੀਟਿਊਡ ਕੀ ਹੈਗਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਉਹ ਬੜੀਆਂ ਇੰਪੋਰਟੈਂਟ ਆ। ਜਦੋਂ ਤੁਸੀਂ ਜਿਹੜਾ ਇਨਸਾਨ ਹੈਗਾ, ਤੁਸੀਂ ਚੰਗੇ ਜਿਹੜੇ ਟੀਮ ਮੈਂਬਰਸ ਆ, ਟੀਮ ਨੂੰ ਹਾਇਰ ਕਰਨਾ ਹੈਗਾ। 2-3 ਚੀਜ਼ਾਂ ਜਦੋਂ ਮੈਂ ਹਾਇਰ ਕਰਦਾ ਜਾਂ ਮੈਂ ਆਪਣੇ ਮੈਨੇਜਰਸ, ਵੀਪੀਸ ਨੂੰ ਕਿਹਾ ਹੋਇਆ, ਜਿਹੜੀਆਂ ਉਹ ਤੁਸੀਂ ਨਾ ਹਮੇਸ਼ਾ ਹਰ ਵਾਰੀ ਇਹ ਨਹੀਂ ਦੇਖਣਾ ਵੀ ਇਹਦੇ ਕੋਲੇ ਕਹ ਲਓ ਵੀ ਐਜੂਕੇਸ਼ਨ ਕੀ ਆ ਜਾਂ ਕੀ ਹੈਗਾ। ਕਪਲ ਆਫ ਥਿੰਗਸ ਆਰ ਵੈਰੀ ਇੰਪੋਰਟੈਂਟ।
ਉਹ ਹੈਗੀਆਂ ਇੰਟੈਲੀਜੈਂਸ, ਡੈਫੀਨਿਟਲੀ ਤੁਹਾਡਾ IQ ਕੀ ਆ, ਰਾਈਟ? ਕੈਨ ਯੂ ਸੋਲਵ ਦਾ ਪ੍ਰੋਬਲਮ, ਕੈਨ ਯੂ ਥਿੰਕ ਥਰੂ ਦਾ ਪ੍ਰੋਬਲਮ? ਸੋ ਮੈਂ ਕੀ ਕਰਦਾ ਹੁੰਦਾ, ਆਈ ਵੁੱਡ ਗਿਵ them a problem and they'll say there's no right and wrong answer. What I'm looking for is how do you process, how do you think, and how do you get to some kind of conclusion, right? ਉਹ ਬੜਾ ਇੰਪੋਰਟੈਂਟ ਹੈ। ਜੇ ਕੋਈ ਇਨਸਾਨ ਤੁਹਾਡਾ ਟੀਮ ਮੈਂਬਰ ਉਹ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਉਹਦਾ ਐਨਾਲਾਈਜ਼ ਕਰਕੇ ਉਹਦੇ ਸੋਲੂਸ਼ਨ ਕੱਢ ਸਕਦਾ, ਗਲਤ ਹੋ ਸਕਦਾ ਸੋਲੂਸ਼ਨ, ਦੈਟਸ ਓਕੇ, ਬਟ can you analyze the problem? What is your critical thinking? Okay, ਇਹ 9ਵੀਂ 10ਵੀਂ ਦੇ ਵਿੱਚ ਟੈਸਟ ਆਉਂਦੇ ਆ, ਹਾਈ ਸਕੂਲ ਚ ਟੈਸਟ ਆਉਂਦੇ ਆ, ਦੂਸਰੇ ਇਹਨਾਂ ਦਾ ਪਾਰਟ ਆ ਉਹ critical thinking. How do you think critically? Take a problem and then how do you try to solve it? ਉਹਦੇ thinking process ਬੜਾ ਹੁੰਦਾ। ਤੇ ਦੂਸਰੀ ਚੀਜ਼ ਉਸ ਦੇ ਵਿੱਚ particularly ਜਦੋਂ ਤੁਸੀਂ ਹਾਇਰ ਲੈਵਲ ਪੋਜੀਸ਼ਨਸ ਨੂੰ ਹਾਇਰ ਕਰ ਰਹੇ ਹੋ, ਉਹ ਹੈਗਾ ਵੀ can you, what is your capacity to anticipate? ਕਿਉਂਕਿ ਜਿਹੜਾ ਲੀਡਰ ਆ ਜਾਂ ਕੋਈ ਉਹਨੇ ਜਦੋਂ ਚੰਗਾ ਬੰਦਾ ਹਾਇਰ ਕਰਨਾ, ਜੇ ਇਨਸਾਨ ਜਿਹੜਾ ਦੂਸਰਾ ਤੁਸੀਂ ਹਾਇਰ ਕਰਨੇ ਜੋ ਐਂਟੀਸਪੇਟ ਕਰ ਸਕਦਾ ਹੋਵੇ ਨਾ ਵੀ ਆਉਣ ਵਾਲੇ ਉਹ ਇੱਥੋਂ ਪ੍ਰੋਬਲਮ ਆ ਸਕਦੀ ਹੈ, ਰਾਈਟ? ਐਂਟੀਸਪੇਸ਼ਨ ਹੋ ਗਈ ਤਾਂ ਫਿਰ ਤੁਸੀਂ ਜਿਹੜੀ ਪ੍ਰੋਡਕਟਿਵਿਟੀ ਹੈਗੀ ਆ ਜਾਂ ਤੁਹਾਡੀ ਜਿਹੜੇ ਰਿਜ਼ਲਟਸ ਆ ਉਹ ਬੈਟਰ ਹੋ ਜਾਣਗੇ ਜੇ ਇਨਸਾਨ ਜਿਹੜਾ ਹੈਗਾ ਉਹ ਉਧਰਲੇ ਪਾਸੇ ਜਿਹੜਾ ਆ ਸਕਦਾ। ਤੇ ਇੱਕ ਚੀਜ਼ਾਂ ਹੋਰ ਆ, ਕਈ ਵਾਰੀ ਤੁਸੀਂ ਉਹਦੇ ਵਿੱਚ ਜਦੋਂ ਹਾਇਰ ਕਰਦੇ ਹੋ ਬੈਸਟ ਪੀਪਲ ਨੂੰ, ਉਹਦੇ 'ਚ ਖਿਆਲ ਰੱਖੋ ਵੀ ਉਹਦੇ 'ਚ ਈਗੋ ਜਾਂ ਆਈ ਕਿੰਨਾ, ਰਾਈਟ? ਵੈਨ ਆਈ ਸੇ ਆਈ ਮੀਨਸ ਉਹ ਜੇ ਉਹਦੇ ਪਾਸਟ ਐਕਸਪੀਰੀਅੰਸ ਤੋਂ ਉਹ ਕੱਲਾ ਇਹੀ ਕਹੀ ਜਾਂਦਾ ਆਈ ਡਿਡ ਦਿਸ, 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 ਉਹ ਫਿਰ ਤੁਹਾਨੂੰ ਉਹ I would question that, right? Because you want people ਜਿਨ੍ਹਾਂ ਕੋਲੇ ਆਪਣੀਆਂ ਕੈਪੇਬਿਲਿਟੀਜ਼ ਵੀ ਹੈਗੀਆਂ ਪਰ ਉਹ ਆਪਣੀ ਟੀਮ ਨਾਲ ਰਲ ਕੇ ਟੀਮ ਨੂੰ ਵੀ ਬੈਟਰ ਕਰ ਸਕਦੇ ਆ, ਤਾਂ ਤੁਹਾਨੂੰ ਉਹਦੇ ਰਿਜ਼ਲਟਸ ਜਿਹੜੇ ਆ ਹੋਰ ਜ਼ਿਆਦਾ ਬੈਟਰ ਆਉਣੇ, ਰਾਈਟ? ਸੋ ਜੇ ਬੰਦਾ ਹਰ ਕੋਈ ਕਹਿੰਦਾ ਮੈਂ ਹੀ ਕੀਤਾ ਸਾਰਾ ਕੁਝ ਜੇ ਤੈਂ ਹੀ ਕੀਤਾ ਹੈਗਾ ਤਾਂ ਬਾਕੀ ਬੰਦਿਆਂ ਦੀ ਕੀ ਲੋੜ ਆ, ਤਾਂ ਫਿਰ ਤਾਂ ਟੀਮ ਨੇ ਨਹੀਂ ਸਕਸੈਸਫੁਲ ਹੋਣਾ, ਰਾਈਟ? ਕਈ ਵਾਰੀ ਤੁਸੀਂ ਦੇਖਿਆ ਹੋਣਾ ਸਪੋਰਟਸ ਦੇ ਵਿੱਚ, ਕਈ ਵਾਰੀ ਕੋਈ ਬਹੁਤ ਹੀ ਵਧੀਆ ਜਿਹੜਾ ਆਪਣੇ ਆਪ ਇਦਾਂ ਮੈਂ ਹਾਕੀ ਖੇਡਦਾ ਹੁੰਦਾ ਸੀ, ਉਹਦੇ 'ਚ ਕਈ ਵਾਰੀ ਤੁਹਾਨੂੰ ਦੇਖਿਆ ਹੋਣਾ ਵੀ ਕੋਈ ਪਲੇਅਰ ਮਿਲ ਜੂਗਾ ਤੁਹਾਨੂੰ ਐਡਾ ਤਕੜਾ ਪਲੇਅਰ ਹੁੰਦਾ, ਉਹਦੀਆਂ ਡ੍ਰਿਬਲਿੰਗ ਵੀ ਬਹੁਤ ਆ, ਉਹਦੀ ਬਾਲ ਕੰਟਰੋਲ ਵੀ ਬਹੁਤ ਆ, ਪਰ ਉਹ ਟੀਮ ਮੈਂਬਰ ਨਹੀਂ ਹੈਗਾ, ਰਾਈਟ? ਉਹ ਪਾਸ ਨਹੀਂ ਕਰਦਾ ਬਾਲ ਨੂੰ, ਉਹ ਨਹੀਂ ਕਰਦਾ ਹੈਗਾ, ਫਿਰ ਅਲਟੀਮੇਟਲੀ ਕੀ ਹੈ, ਟੀਮ ਨਹੀਂ ਜਿੱਤਦੀ। ਮੇ ਬੀ ਤੂੰ 10-15 ਮਿੰਟ ਵੱਧ ਆਪਣੇ ਕੋਲੇ ਬਾਲ ਰੱਖ ਲਈ ਹੋਣੀ ਹੈ ਪਰ ਟੀਮ ਹਾਰ ਜੂਗੀ। ਸੋ ਯੂ ਵਾਂਟ ਐਵਰੀਬਡੀ ਟੂ ਬੀ ਗੁੱਡ, ਜਿਹੜੇ team ਦੀ ਵਿਨਿੰਗ ਜਿਹੜੀ ਆ ਉਹ ਮੋਰ ਇੰਪੋਰਟੈਂਟ ਆ ਦੈਨ ਇੰਡੀਵਿਜੂਅਲ ਵਿਨਿੰਗ। ਡੈਫੀਨਿਟਲੀ ਯੂ ਨੀਡ ਇੰਡੀਵਿਜੂਅਲ ਪੀਪਲ ਬਿਕਾਜ਼ ਜੇ ਉਹ ਕੈਪੇਬਲ ਨਹੀਂ ਹੋਣਗੇ ਤਾਂ ਟੀਮ ਵੀ ਨਹੀਂ ਕੈਪੇਬਲ ਹੋਣੀ, ਰਾਈਟ? ਆਪਾਂ ਜਿਹੜੀ ਇੰਪਾਵਰ ਗੱਲ ਕਰ ਲਈ ਸੀ, ਇੰਪਾਵਰ ਕਰਨਾ ਚਾਹੀਦਾ ਹੈਗਾ ਟੀਮਸ ਨੂੰ, ਹਨਾ? ਉਹਦੇ ਵਿੱਚ ਕੀ ਹੈਗਾ ਵੀ ਉਹਨਾਂ ਨੂੰ ਟੂਲਸ ਪ੍ਰੋਵਾਈਡ ਕਰੋ, ਉਹਨਾਂ ਨੂੰ ਇਨਵਾਇਰਮੈਂਟ ਪ੍ਰੋਵਾਈਡ ਕਰੋ, ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰੋ, ਤਾਂ ਕਿ ਫਿਰ ਉਹ ਜਿਹੜੇ ਆ ਨਾ, ਤੇ ਫਿਰ ਤੁਸੀਂ ਉਹਨਾਂ ਨੂੰ ਕੌਨਫੀਡੈਂਸ ਦਿਓ, ਕੋਈ ਗੱਲ ਨਹੀਂ ਹੈਗੀ, ਕਈ ਵਾਰੀ ਫੇਲ ਵੀ ਹੋ ਜਾਣਗੇ, ਦੈਟਸ ਓਕੇ, ਇਟਸ ਨਾਟ ਅ ਪ੍ਰੋਬਲਮ, ਪਰ ਮੇਕ them feel that they also own that vision and they are part of that vision and they're going to be working hard to accomplish on the journey that vision, that the goals that we put it together. ਉਹਦੇ ਲਈ ਤੁਹਾਨੂੰ ਬੜੀ ਇੰਪੋਰਟੈਂਟ ਹੈਗੀ ਆ ਉਹ ਚੀਜ਼ ਜਿਹੜੀ ਇੰਪਾਵਰ ਕਰਨਾ ਐਜ਼ ਅ ਲੀਡਰ, ਮੇਕਿੰਗ ਸ਼ੋਰ ਵੀ ਤੁਸੀਂ ਉਹ ਜਿਹੜੀ ਤੁਹਾਡੀ ਟੀਮ ਮੈਂਬਰ ਹੈਗੇ ਆ ਉਹਨਾਂ ਨੂੰ ਰੈਕਗਨਾਈਜ਼ ਕਰੋ, ਜਿਹੜੇ ਚੰਗੇ ਕੰਮ ਕਰਦੇ ਹੈਗੇ ਆ ਪਬਲਿਕਲੀ ਵੀ, ਫਾਈਨੈਂਸ਼ੀਅਲੀ ਵੀ, ਤੇ ਉਹਨਾਂ ਨੂੰ ਇੰਪਾਵਰ ਕਰੋ, ਉਹਨਾਂ ਨੂੰ ਉਹ ਦੇ ਸ਼ੁੱਡ ਫੀਲ working for that mission, that vision, right? Oh, but important hega. They should feel part of it, right? Then they shouldn't feel, oh man, I don't want to go to office today because I don't like this thing. They should feel that they're part of it. They're part of this good results that they're gonna get. They're part of this team that they enjoy working with each other. Then I think things will be much easier. ਜਿਹੜਾ ਲੀਡਰ ਹੈਗਾ ਨਾ, ਉਹਦਾ ਇੱਕ ਗੁਣ ਹੋਰ ਵੀ ਆ, ਉਹ ਹੈਗਾ ਵੀ ਲੀਡਰ ਫਾਈਂਡਸ ਅ ਵੇ ਟੂ ਵਿਨ। ਉਹਦੇ ਵਿੱਚ ਕੀ ਮਤਲਬ ਆ, ਜੀ ਉਹਦੇ ਕੋਲ ਆਪਣੇ ਕੋਲੇ ਕੈਪੇਬਿਲਿਟੀਜ਼ ਹੈਗੀਆਂ, ਆਪਣੇ ਕੋਲੇ ਐਂਟੀਸਪੇਸ਼ਨ ਹੈਗੀ ਆ, ਆਪਣੇ ਕੋਲ ਆਲ ਅਦਰ ਕਮਿਊਨੀਕੇਸ਼ਨ ਹੈਗੀ ਆ, ਆਰਟੀਕੂਲੇਸ਼ਨ ਹੈਗੀ ਆ, ਕ੍ਰਿਟੀਕਲ ਥਿੰਕਿੰਗ ਹੈਗੀ ਆ, ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀਜ਼ ਹੈਗੀਆਂ, ਤਾਂ ਫਿਰ ਕੀ ਹੈਗਾ ਵੀ ਜੇ ਕੋਈ ਪ੍ਰੋਬਲਮ ਆਊਗੀ ਵਿੱਚ definitely it's going to come, right? It's not a problem during that journey from vision to the execution to the results. Definitely there will be plenty of problems,
ਪਰ ਜਿਹੜਾ ਉਹ ਲੀਡਰ ਆ ਨਾ, ਕਿਉਂਕਿ ਫਿਰ ਉਹ ਇੰਟੂਇਸ਼ਨ, ਉਹਦੀ ਨੌਲੇਜ, ਉਹਦੀ ਅਦਰ ਥਿੰਗ ਵਿਲ ਮੇਕ ਇਟ ਵਰਕ, ਮੇਕ ਇਟ ਫਾਈਂਡ ਅ ਵੇ ਟੂ ਵਿਨ। ਤੇ ਸੇਮ ਥਿੰਗ ਤੁਸੀਂ ਮਤਲਬ ਆਪਣੇ ਦੇਖ ਲਓ, ਕਈ ਵਾਰੀ ਮੈਂ ਤੁਹਾਨੂੰ ਸਪੋਰਟਸ ਦੀ ਗੱਲ ਕੀਤੀ ਵੀ, ਕਈ ਵਾਰੀ ਟੀਮ ਤਾਂ ਸਾਰੀ ਵਧੀਆ ਹੁੰਦੀ ਆ, ਪਰ ਯੂ ਪੁੱਟ ਸਮਬਡੀ ਅ ਗੁੱਡ ਮੈਨੇਜਰ ਔਰ ਗੁੱਡ ਲੀਡਰ ਔਰ ਗੁੱਡ ਕੋਚ ਐਂਡ ਦੇ ਸਟਾਰਟ ਵਿਨਿੰਗ, ਰਾਈਟ? ਸੋ ਅਲਟੀਮੇਟਲੀ ਹੋਇਆ ਕੀ ਵੀ ਦੇ ਫਾਈਂਡ ਆਊਟ ਦੀ ਸਮਾਲ, ਕਿਉਂਕਿ ਉਹਨਾਂ ਕੋਲੇ ਵਿਜ਼ਨ ਹੁੰਦਾ, ਉਹਨਾਂ ਕੋਲੇ ਉਹ ਇੰਟੂਇਸ਼ਨ ਹੁੰਦੀ ਆ, ਉਹਨਾਂ ਨੂੰ ਪਤਾ ਹੁੰਦਾ ਕਿਹੜੀਆਂ ਕਿਹੜੀਆਂ ਸਮਾਲ ਚੀਜ਼ਾਂ, ਟਿਊਕਸ ਜਿਹੜੀਆਂ ਕਰਨੀਆਂ, ਫਿਕਸ ਕਰਨੀਆਂ ਹੈਗੀਆਂ। ਫਿਰ ਜਦੋਂ ਕਰਦੇ ਆ ਤਾਂ ਟੀਮ ਵੀ ਸਟਾਰਟ ਕਰਨੀ ਸ਼ੁਰੂ ਕਰ ਦਿੰਦੀ ਹੈਗੀ, ਰਾਈਟ? ਦੈਨ ਯੂ ਫੀਲ ਲਾਈਕ ਓਕੇ, ਓ ਇਟ ਵਰਕਡ। ਤੇ ਜਿਹੜੀਆਂ ਇੱਕ ਗੱਲ ਹੋਰ, ਆਈ ਥਿੰਕ ਉਹ ਲੀਡਰ ਜਿਹੜਾ ਹੁੰਦਾ ਨਾ, ਉਹਨੂੰ ਪ੍ਰਾਇੋਰਟੀਜ਼ ਦਾ ਵੀ ਪਤਾ ਹੁੰਦਾ, ਉਹ ਫੋਕਸ ਕਰਦਾ। ਦ ਲੀਡਰ ਨੂੰ ਇਹ ਪਤਾ ਹੁੰਦਾ ਕਿ ਮੈਂ ਇੱਥੋਂ ਜਾਣਾ ਇੱਥੇ, ਪਰ ਉਹਦੇ ਵਿੱਚ ਮਲਟੀਪਲ ਮਾਈਲਸਟੋਨਸ ਆ, ਤੇ ਉਹਦੀ ਜਰਨੀ ਕੀ ਆ, ਐਂਡ ਐਡਜਸਟ ਬੇਸਡ ਔਨ ਵਟ ਥਿੰਗਸ ਆਰ ਗੋਇੰਗ ਔਨ। ਪਰ ਉਹਨੂੰ ਪ੍ਰਾਇੋਰਟੀਜ਼ ਪਤਾ, ਇਹ ਨਹੀਂ ਹੈਗਾ ਵੀ ਅੱਜ ਇੱਧਰ ਨੂੰ ਜਾ ਰਿਹਾ, ਕੱਲ ਨੂੰ ਉੱਧਰ ਨੂੰ ਜਾ ਰਿਹਾ, ਪ੍ਰਾਇੋਰਟੀਜ਼ ਚੇਂਜ ਹੋ ਰਹੀਆਂ ਰੋਜ਼ ਹੀ, ਰਾਈਟ? ਇੱਧਰ ਉੱਧਰ ਨੂੰ ਫੋਕਸ ਕਰਨਾ ਬਹੁਤ ਜ਼ਰੂਰੀ ਹੈ, ਫੋਕਸ ਕਰਨਾ ਬਹੁਤ ਇੰਪੋਰਟੈਂਟ ਆ, ਤਾਂ ਹੀ ਤੁਸੀਂ ਗੋਲ ਪਹੁੰਚ ਸਕੋਗੇ। ਲਾਈਕ ਹੁਣ ਜਿਵੇਂ ਅਸੀਂ ਯੂਰਪ, ਮੈਂ ਆਪਣਾ ਬਿਜ਼ਨਸ ਯੂਰਪ 'ਚ ਜਿਹੜਾ ਐਕਸਪੈਂਡ ਹੋ ਰਿਹਾ ਹੈਗਾ, ਐਂਡ ਆਈ ਐਮ ਮੇਕਿੰਗ ਇਟ ਕਲੀਅਰ ਟੂ ਮਾਈ ਟੀਮਸ ਦੈਟ you need to focus on certain countries. We have customers in 31 countries, but ਅਸੀਂ ਥੋੜੀਆਂ ਕੰਟਰੀਆਂ ਦੇ ਵਿੱਚ very much focused on, and other countries ਦੇ ਵਿੱਚ distributors, resellers or partners ਨੇ, ਕਿਉਂਕਿ ਉਹਦੇ ਨਾਲ ਟੀਮ ਨੂੰ ਪਤਾ ਵੀ ਇੰਨਾ ਕਿ ਅਸੀਂ ਅਕਾਂਪਲਿਸ਼ ਕਰ ਸਕਦੇ ਹਾਂ, ਜਿੱਥੇ ਸਾਡੀ ਸਕਿੱਲ ਸੈਟ ਆ, ਜਿਹੜਾ ਸਾਡੀ ਕੋਰ ਕੰਪੀਟੈਂਸੀ ਆ, ਕੋਰ ਟੀਮਾਂ ਹੈਗੀਆਂ ਉੱਥੇ। ਸੋ ਫੋਕਸ ਜਿਹੜਾ ਹੈਗਾ ਉਹ ਬਹੁਤ ਹੀ ਇੰਪੋਰਟੈਂਟ ਆ। ਜ਼ਿਆਦਾ ਚੀਜ਼ਾਂ ਨੂੰ ਜਿਹੜਾ ਕਰ ਲ ਪਾ ਕੇ ਉਹਦੇ ਤੋਂ ਮਲਟੀਪਲ ਪ੍ਰੋਜੈਕਟਸ, ਮਲਟੀਪਲ ਥਿੰਗਸ ਗੋਇੰਗ ਔਨ, ਅਲਟੀਮੇਟਲੀ ਉਹ ਫਿਰ ਹੈਂਡਲ ਨਹੀਂ ਹੁੰਦੀਆਂ ਹੈਗੀਆਂ, ਫਿਰ ਨਹੀਂ ਕਲੀਅਰ ਨਹੀਂ ਹੁੰਦਾ ਹੈਗਾ। ਇੱਕ ਜਿਹੜੀ ਗੱਲ ਹੋਰ ਆ ਉਹ ਹੈਗਾ ਵੀ ਲੀਡਰਸ਼ਿਪ ਆ ਨਾ, ਜਿਹੜੀ ਲੀਡਰਸ ਮੇਕ ਸੈਕਰੀਫਾਈਸ, ਨਾਟ ਸੇਇੰਗ ਟਾਕਿੰਗ ਅਬਾਊਟ ਦਾ, ਕਿਉਂਕਿ ਜਦੋਂ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਵਧਣੀਆਂ ਨਾ, ਤਾਂ ਤੁਹਾਡੇ ਰਾਈਟਸ ਘਟਣੇ ਆ। ਉਹਦਾ ਮਤਲਬ ਕੀ ਹੈ ਵੀ ਤੁਸੀਂ ਜੇ ਤੁਸੀਂ ਲੀਡਰ ਹੋ ਨਾ, ਤੁਸੀਂ ਇਹ ਨਹੀਂ ਕਹਿ ਸਕਦੇ ਓਕੇ ਮੈਂ ਤਾਂ ਵੀਕਐਂਡ ਆ, ਮੈਂ ਤਾਂ ਚੁੱਕਣਾ ਨਹੀਂ, ਮੇਰਾ ਕਸਟਮਰ ਭਾਵੇਂ ਤੁਹਾਡੀ ਪ੍ਰੋਬਲਮਾਂ ਹੁੰਦੀਆਂ ਹੋਣ, ਉਹ ਨਹੀਂ। ਸੋ ਜਿਉਂ ਤੁਹਾਡੀ ਰਿਸਪੌਂਸਿਬਿਲਿਟੀਜ਼ ਵਧਣਗੀਆਂ, ਤੁਸੀਂ ਐਜ਼ ਅ ਲੀਡਰ ਹੈਗੇ ਹੋ, ਤਾਂ ਤੁਹਾਡੇ ਕੋਲੇ ਤੁਹਾਡੇ ਰਾਈਟਸ ਘਟਣਗੇ, ਤੇ ਉਹਦਾ ਮਤਲਬ ਹੈ ਤੁਸੀਂ ਸੈਕਰੀਫਾਈਸ ਕਰਨਾ, ਤੁਹਾਡਾ ਟਰੈਵਲ ਵੱਧ ਜਾਣਾ ਹੈਗਾ, ਤੁਹਾਡੀਆਂ ਜ਼ਿੰਮੇਵਾਰੀਆਂ ਵੱਧ ਜਾਣੀਆਂ ਹੈਗੀਆਂ, ਕਈ ਵਾਰੀ ਇਹੋ ਜਿਹਾ ਵੀ ਹੋਣਾ, ਕਈ ਵਾਰੀ ਉਹਨਾਂ ਸੌਣ ਨੂੰ ਵੀ ਨਹੀਂ ਮਿਲਦਾ ਹੈਗਾ, ਤੇ ਕਈ ਵਾਰੀ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ। ਮੈਂ ਕਈ ਵਾਰੀ ਦੇਖਿਆ, ਮੇਰਾ ਕੰਟੀਨਿਊਸਲੀ ਟਰੈਵਲ ਹੁੰਦਾ, ਤੁਹਾਨੂੰ ਇਹ ਨਹੀਂ ਭੁੱਲ ਜਾਂਦਾ ਹੈਗਾ ਵੀ ਤੁਸੀਂ ਅੱਜ ਸੁੱਤੇ ਕਿੱਥੇ ਹੋ, ਕਿਹੜੇ ਹੋਟਲ 'ਚੋਂ ਜਾਂ ਘਰੇ ਹੋ ਕਿ ਕਿੱਥੇ ਹੋ, ਸਵੇਰੇ ਇੱਕਦਮ ਉੱਠਦਾ ਬੰਦਾ ਜਦੋਂ। ਸੋ ਇਹ ਸੈਕਰੀਫਾਈਸ ਆ, ਜਿਹੜੇ ਜਦੋਂ ਤੁਸੀਂ ਉੱਪਰ ਨੂੰ ਜਾਣਾ ਹੈਗਾ, ਉਹਨੇ ਜਿਹੜੇ ਤੁਹਾਡੇ ਜਿਹੜੇ ਸੈਕਰੀਫਾਈਸਿਸ ਹੈਗੇ ਆ ਉਹ ਵਧਣਗੇ, ਤੁਹਾਨੂੰ ਕਰਨਾ ਪੈਣਾ ਹੈਗਾ, ਰਾਈਟ? ਆਪਾਂ ਲਾਸਟ ਗੱਲ ਕਰਕੇ, ਇੱਕ ਦੋ ਗੱਲਾਂ ਕਰਕੇ ਫਿਰ ਆਪਾਂ ਇਸ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਉਹ ਜਿਹੜੀ ਹੈਗੀ ਹੈ ਨਾ ਵੀ ਲੀਡਰ ਦਾ ਇੱਕ ਹੋਰ ਕੰਮ ਆ, ਉਹ ਹੈਗਾ ਸਕਸੈਸ਼ਨ ਕ੍ਰੀਏਟ ਕਰਨਾ। ਉਹਦਾ ਮਤਲਬ ਕੀ ਹੈ ਵੀ ਜੇ ਲੀਡਰ, ਉਹ ਸਾਰੇ ਕੰਪਨੀ ਦੇ ਵਿੱਚ, ਸਾਰੇ ਬਿਜ਼ਨਸ ਦੇ ਵਿੱਚ, ਸਾਰੇ ਘਰਾਂ ਦੇ ਵਿੱਚ, ਸਾਰੀਆਂ ਥਾਂ ਤੇ, ਜੇ ਤੁਹਾਡਾ ਰੋਲ, ਤੁਸੀਂ ਅੱਗੇ ਵਧਣਾ, ਤੁਹਾਨੂੰ ਨਾਲ ਨਾਲ ਸਕਸੈਸ਼ਨ ਕ੍ਰੀਏਟ ਕਰਨਾ ਪੈਣਾ। ਮਤਲਬ ਕੀ ਹੈ ਵੀ ਅਗਲਾ ਕੌਣ ਆ ਤੁਹਾਡੀ ਜਗ੍ਹਾ ਲੈਣ ਵਾਲਾ, ਰਾਈਟ? ਸੋ ਜੇ ਅੱਜ ਲੈਟਸ ਸੇ ਮੈਂ CEO, ਪ੍ਰੈਜ਼ੀਡੈਂਟ ਆ, ਮੈਂ ਅੱਜ ਕਿੰਨੇ ਸਾਲ ਪਹਿਲਾਂ ਤੋਂ ਉਹ ਸਕਸੈਸ਼ਨ ਕ੍ਰੀਏਟ ਕਰਨਾ ਸ਼ੁਰੂ ਕੀਤਾ ਹੈ, ਵੀ ਉਹ ਬੱਚਿਆਂ ਨੂੰ ਮੈਂ ਟ੍ਰੇਨਿੰਗ ਭੇਜਦਾ ਹੈਗਾ, ਮੇਕ ਸ਼ੋਰ ਕਰਦਾ ਵੀ ਉਹ ਜਦੋਂ ਮੇਰਾ ਟਾਈਮ ਆਊਗਾ ਛੱਡਣ ਦਾ, ਤਾਂ ਉਹ ਰੈਡੀ ਹੋਣ ਇਸ ਕੰਪਨੀ ਨੂੰ ਅੱਗੇ ਲਿਜਾਣ ਦੀ ਖਾਤਰ, ਰਾਈਟ? ਉਹ ਸਕਸੈਸ਼ਨ ਜਿਹੜਾ ਨਾ, ਉਹ ਬਹੁਤ ਹੀ ਇੰਪੋਰਟੈਂਟ ਆ। ਮੇਕਿੰਗ ਸ਼ੋਰ ਤੁਹਾਡੇ ਘਰਾਂ 'ਚ, ਆਪਣੇ ਘਰਾਂ 'ਚ ਵੀ, ਬਾਪ ਤੋਂ ਬੱਚਿਆਂ ਨੂੰ, ਜਾਂ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ, ਉੱਥੇ ਹੋਰ ਕਿਹਨੂੰ ਦੇਣਾ ਹੈਗਾ, ਤੁਸੀਂ ਨਾਲ ਦੀ ਨਾਲ ਉਸ ਸਕਸੈਸ਼ਨ ਦੇ ਵੱਲ ਧਿਆਨ ਦੇ ਰਹੇ ਹੋ, ਤਾਂ ਕਿ ਤੁਹਾਡੀ ਪਹਿਲੀ ਗੱਲ ਤਾਂ ਹੈਗੀ ਹੈ, ਜਦੋਂ ਤੁਸੀਂ ਸਕਸੈਸ਼ਨ ਕ੍ਰੀਏਟ ਕਰਦੇ ਹੋ, ਤੁਸੀਂ ਨਾਲ ਆਪਣਾ ਜਿਹੜਾ ਪਲਾਨ B ਵੀ ਨਾਲ ਸਟੈਬਲਿਸ਼ ਕਰ ਰਹੇ ਹੋ, ਕਿਉਂਕਿ ਜੇ ਕੱਲ ਨੂੰ ਤੁਹਾਨੂੰ ਕੁਝ ਹੋ ਜਾਂਦਾ ਜਾਂ ਤੁਹਾਨੂੰ ਕਿਤੇ ਜਾਣਾ ਪੈਂਦਾ ਹੈਗਾ, ਤਾਂ ਕੋਈ ਨਾ ਕੋਈ ਹੋਰ ਰਨ ਕਰ ਸਕਦਾ ਹੁੰਦਾ ਬਿਜ਼ਨਸ ਨੂੰ, ਰਾਈਟ? ਸੋ ਸਕਸੈਸ਼ਨ ਇਜ਼ ਵੈਰੀ ਇੰਪੋਰਟੈਂਟ, ਐਂਡ ਇਟਸ ਅ ਰਿਸਪੌਂਸਿਬਿਲਿਟੀ ਆਫ ਜਿਹੜੇ ਲੀਡਰ ਦੀ ਹੈਗੀ ਆ, ਉਹ ਵੀ ਉਹ ਸਕਸੈਸ਼ਨ ਜਿਹੜਾ ਹੈਗਾ ਉਹ ਕ੍ਰੀਏਟ ਕਰੇ। ਸੋ ਆਪਾਂ 7 ਜਿਹੜੇ ਸੀਗੇ ਲਾ, ਉਹਨਾਂ ਦੀ ਗੱਲ ਕੀਤੀ ਲੀਡਰਸ਼ਿਪ ਦੇ। ਉਹ 7 ਲਾ ਜਿਹੜੇ ਹੈਗੇ ਆ ਨਾ, ਉਹ ਬਹੁਤ ਹੀ ਇੰਪੋਰਟੈਂਟ ਆ, ਜਿਹੜੇ ਆਪਣੇ ਲੀਡਰ ਦੇ ਲਈ।
ਲੀਡਰ ਦਾ ਕੰਮ ਆ ਵਿਜ਼ਨ ਸੈੱਟ ਕਰਨਾ, ਉਹਨੂੰ ਕਲੀਅਰ ਹੋਣਾ ਚਾਹੀਦਾ ਵੀ ਉਹ ਐਗਜ਼ੀਕਿਊਸ਼ਨ ਸਟ੍ਰੈਟਜੀ ਕੀ ਆ, ਉਹ ਆਪਣੀਆਂ ਟੀਮਾਂ ਨੂੰ ਨਾਲ ਲਾ ਸਕਦਾ ਹੋਵੇ, ਇੰਸਪਾਇਰ ਕਰ ਸਕਦਾ ਹੋਵੇ, ਉਹਨੂੰ ਇਹ ਵੀ ਕਰਨਾ ਪੈਣਾ ਹੈਗਾ ਵੀ ਐਮਪਾਵਰ ਕਰੇ ਆਪਣੀਆਂ ਟੀਮਸ ਨੂੰ ਰਿਜ਼ਲਟਸ ਅਚੀਵ ਕਰਨ ਦੇ ਵਿੱਚ, ਉਹਨਾਂ ਨੂੰ ਸੈਲੀਬ੍ਰੇਟ ਕਰੇ ਜੋ ਜੋ ਅੱਗੇ ਜਰਨੀ ਜਾਣੀ ਹੈਗੀ ਆ, ਕੈਪੇਬਲ ਹੋਣਾ ਚਾਹੀਦਾ, ਇਨਫ ਕੰਪੀਟੈਂਟ, ਜਿਹਨੂੰ ਆਪਾਂ ਕੰਪੀਟੈਂਟ, ਕੈਪੇਬਲ, ਹਾਰਡ ਵਰਕਿੰਗ, ਓਨੈਸਟ, ਪੋਜ਼ਿਟਿਵ ਥਿੰਕਿੰਗ ਉਹਦੀ ਹੋਣੀ ਚਾਹੀਦੀ, ਪੋਜ਼ਿਟਿਵ ਐਟੀਟਿਊਡ ਤੇ ਫਾਰਵਰਡ ਲੁਕਿੰਗ ਹੋਣਾ ਚਾਹੀਦਾ, ਟੇਕ ਕੇਅਰ ਆਫ ਪੀਪਲ, ਕਮਿਊਨੀਕੇਸ਼ਨ ਉਹਦੀ ਬਹੁਤ ਵਧੀਆ ਹੋਣੀ ਚਾਹੀਦੀ ਹੈਗੀ ਆ, ਜੋ ਜੋ ਜ਼ਿਆਦਾ ਲਿਸਨ ਕਰਦਾ ਹੋਣਾ ਚਾਹੀਦਾ, ਬਹੁਤ ਜ਼ਿਆਦਾ ਬੈਟਰ ਦੈਨ ਜਸਟ ਟਾਕਿੰਗ। ਤੇ ਜਦੋਂ ਜਦੋਂ ਤੁਸੀਂ ਇਹ ਗੁਣ ਜਿਹੜੇ ਆਪਾਂ ਲੀਡਰਸ਼ਿਪ ਦੀ ਗੱਲ ਕੀਤੀ ਲਿਆਓਗੇ, ਲੀਡਿੰਗ ਫਰਮ ਦਾ ਫਰੰਟ, ਰਾਈਟ, ਮਾਡਲਿੰਗ ਦਾ ਵੇ, ਫਿਰ ਜਿਹੜਾ ਤੁਸੀਂ ਇੱਕ ਚੰਗੇ ਲੀਡਰ ਬਣੋਗੇ, ਰਾਈਟ, ਉਹਦੇ ਚ ਜੇ ਤੁਸੀਂ ਕਰੋਗੇ ਤਾਂ ਫਿਰ ਤੁਸੀਂ ਸਮਾਂ ਆਊਗਾ, ਜੇ ਅੱਜ ਤੁਸੀਂ ਨਹੀਂ ਹੈਗੇ ਕੱਲ ਨੂੰ ਜੇ ਤੁਸੀਂ ਰੈਡੀ ਹੋ ਤਾਂ ਤੁਹਾਨੂੰ ਨੇਚਰ ਨੇ, ਸਮੇਂ ਨੇ ਤੁਹਾਨੂੰ ਉਸ ਚੀਜ਼ ਤੇ ਲੈ ਜਾਣਾ, ਰਾਈਟ, ਸਮਾਂ ਲੱਗ ਸਕਦਾ ਪਰ ਉਹਦੇ ਵਿੱਚ ਮੰਗਣ ਦੀ ਲੋੜ ਨਹੀਂ ਹੁੰਦੀ, ਰਾਈਟ। ਸੋ ਮੈਂ ਤਾਂ ਇਹੀ ਕਹੂੰਗਾ ਅਖੀਰ ਦੇ ਵਿੱਚ, ਜੇ ਇੱਥੇ ਵੀ ਤੁਸੀਂ ਹੈਗੇ ਹੋ, ਜੋ ਵੀ ਤੁਸੀਂ ਕਰ ਰਹੇ ਹੋ, ਜੇ ਤੁਸੀਂ ਬਿਜ਼ਨਸ ਰਨ ਕਰ ਰਹੇ ਹੈਗੇ ਹੋ, ਜਾਂ ਤੁਸੀਂ ਕਿਸੇ ਸੰਸਥਾ ਨੂੰ ਰਨ ਕਰ ਰਹੇ ਹੈਗੇ ਹੋ, ਜਾਂ ਤੁਸੀਂ ਘਰੇ ਹੈਗੇ ਹੋ, ਕਿਉਂਕਿ ਘਰ ਵੀ ਤਾਂ ਇੱਕ ਸੰਸਥਾ ਹੀ ਆ, ਉਹ ਵੀ ਇੱਕ ਚੀਜ਼ ਲੀਡਰਸ਼ਿਪ ਉਹਦੇ ਚ ਵੀ ਉਨੀ ਇੰਪੋਰਟੈਂਟ ਹੈਗੀ ਆ। ਤੁਸੀਂ ਜੇ ਸਮਝਦੇ ਹੋ ਤੁਸੀਂ ਉੱਥੇ ਲੀਡਰ ਹੋ, ਤਾਂ ਇਹ ਕੈਪੇਬਿਲਿਟੀਜ਼, ਇਹ ਕੁਆਲਿਟੀਜ਼, ਇਹ ਐਟਰੀਬਿਊਟਸ ਆਪਣੇ ਦੇ ਵਿੱਚ ਅਪਣਾਓ, ਲਿਆਓ, ਪੜ੍ਹੋ, ਤਾਂ ਕਿ ਤੁਸੀਂ ਜਿੱਥੇ ਵੀ ਉਹ ਯੂਨਿਟ ਦੇ ਲੀਡਰ ਹੋ ਤੁਸੀਂ ਉਹਨੂੰ ਚੰਗੀ ਤਰ੍ਹਾਂ ਰਨ ਕਰ ਸਕਦੇ ਹੋ। ਜੇ ਤੁਸੀਂ ਆਪਣੀ ਯੂਨਿਟ ਨੂੰ ਚੰਗੀ ਤਰ੍ਹਾਂ ਰਨ ਕਰੋਗੇ, ਲੈਟਸ ਸੇ ਤੁਸੀਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਰਨ ਕਰਦੇ ਹੋ, ਤਾਂ ਫਿਰ ਤੁਹਾਡੇ ਜਿਹੜੇ ਬਾਕੀ ਰਿਸ਼ਤੇਦਾਰ ਨੇ ਉਹਨਾਂ ਨੂੰ ਵੀ ਤੁਸੀਂ ਹੈਲਪ ਕਰ ਸਕੋਗੇ, ਉਹਨਾਂ ਨੂੰ ਵੀ ਵਧਾ ਸਕੋਗੇ, ਹੋ ਸਕਦਾ ਤੁਸੀਂ ਕਮਿਊਨਿਟੀ ਨੂੰ ਵੀ ਹੈਲਪ ਕਰ ਸਕੋ। ਸੋ ਹੋ ਸਕਦਾ ਤੁਸੀਂ ਆਪਣੇ ਅੱਗੇ ਬਿਜ਼ਨਸ ਕਰਦੇ ਹੋ, ਬਿਜ਼ਨਸ ਨੂੰ ਵੀ ਰਨ ਕਰੋ। ਤੇ ਆਈ ਵੁੱਡ ਸੇ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਖਿਆਲ ਰੱਖੀਏ ਤਾਂ ਡੈਫੀਨਿਟਲੀ ਆਪਾਂ ਸਾਰੇ ਇੰਪਰੂਵ ਹੋ ਸਕਦੇ ਹਾਂ, ਆਪਣੇ ਸਾਰੇ ਚੰਗੇ ਹੋ ਸਕਦੇ ਹਾਂ। ਤੇ ਦੋਸਤੋ, ਅੱਜ ਆਪਾਂ ਪੰਜਾਬੀ ਰੇਡੀਓ USA ਦੇ ਵਿੱਚ ਗੱਲਬਾਤ ਕਰ ਰਹੇ ਸੀ ਲੀਡਰਸ਼ਿਪ ਤੇ ਸਤਵਿੰਦਰ ਸਿੰਘ ਮਾਂਗੜ ਦੇ ਨਾਲ, ਤੇ ਆਪਾਂ ਹੁਣ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਤੇ ਸਤਵਿੰਦਰ ਸਿੰਘ ਮਾਂਗੜ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਤੇ ਤੁਹਾਡੇ ਅਨਸੰਗ ਹੋ ਕੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲਤਾਵਾਂ ਬਖਸ਼ੇ।